ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਕਸ਼ਮੀਰ ਬਾਰੇ ਕੇਂਦਰ ਦਾ ਸੁਪਰੀਮ ਕੋਰਟ ਨੂੰ ਜਵਾਬ, ਹੌਲੀ ਹੌਲੀ ਪਾਬੰਦੀਆਂ ਹੋ ਰਹੀਆਂ ਖਤਮ। ਗਾਣਾ ਵੀ ਸੀਗਾ ਨਾ, ਹੌਲੀ ਹੌਲੀ ਸਿੱਖ ਲਈਏ ਦੂਰ ਦੂਰ ਹੋਣਾ, ਇੱਕ ਦਿਨ ਵਿਛੜੇ ਤਾਂ ਮਰ ਜਾਵਾਂਗੇ। ਤਾਂ ਹੌਲੀ ਹੌਲੀ ਕਹਿੰਦੇ ਕਿ ਪਾਬੰਦੀਆਂ ਚੁੱਕਾਂਗੇ। ਖੈਰ, ਇਹ ਅੱਜ ਸੁਣਵਾਈ ਹੋ ਰਹੀ ਸੀਗੀ, ਪਟੀਸ਼ਨਾਂ ਕੁਛ ਪਈਆਂ ਹੋਈਆਂ ਨੇ। ਤੁਹਾਨੂੰ ਪਤਾ ਹੀ ਹੈ ਸੁਪਰੀਮ ਕੋਰਟ ਦੇ ਵਿੱਚ ਕੁੱਲ 6 ਪਟੀਸ਼ਨਾਂ ਦਾਖਲ ਹੋਈਆਂ ਤੇ ਸਭ ਦੀਆਂ ਸਭ ਕਹਿੰਦੇ ਡਿਫੈਕਟਿਵ ਨੇ। ਤਾਂ ਅੱਜ ਇੱਕ ਪਟੀਸ਼ਨ ਕਰਤਾ ਨੂੰ ਕਾਫੀ ਲੰਮੀ ਚੌੜੀ ਝਾੜ ਵੀ ਸੁਣਨੀ ਪਈ ਹੈ। ML ਸ਼ਰਮਾ ਵਕੀਲ ਜਿਹੜੇ ਆ, ਤਾਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਇੰਨੇ ਗੰਭੀਰ ਮਸਲੇ ਤੇ ਡਿਫੈਕਟ ਵਰਜ਼ੀ ਕਿਉਂ ਦਾਖਲ ਕੀਤੀ ਆ, ਕਿਉਂਕਿ ਕੋਰਟ ਕਹਿੰਦਾ ਕਿ ਦੇਖੋ ਜੀ, ਅਸੀਂ ਅੱਧਾ ਘੰਟਾ ਲਾ ਕੇ ਪਟੀਸ਼ਨ ਪੜ੍ਹੀ ਆ, ਉਧਰ ਰਾਮ ਮੰਦਿਰ ਦੇ ਮੁੱਦੇ ਦੀ ਡੇਲੀ ਸੁਣਵਾਈ ਹੁੰਦੀ, ਉਹ ਰੋਕ ਕੇ ਅਸੀਂ ਤੁਹਾਡੀ ਪਟੀਸ਼ਨ ਦੀ ਸੁਣਵਾਈ ਕਰਦੇ ਤੇ ਵਿੱਚ ਨਿਕਲੇ ਕੱਖ ਨਹੀਂ ਹੈ। ਕੀ ਪੜ੍ਹੀਏ ਅਸੀਂ, ਕੀ ਸੁਣਵਾਈ ਕਰੀਏ? ਉਹ ਕਹਿੰਦੇ ਹੁਣ ਜੇ ਤੁਹਾਡੀ ਇਹ ਪਟੀਸ਼ਨ ਅਸੀਂ ਖਾਰਜ ਕਰਦੇ ਹਾਂ ਤੇ ਜਿਹੜੀਆਂ ਦੂਸਰੀਆਂ ਪਟੀਸ਼ਨਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਤਾਂ ਉਹ ਉਹਨਾਂ ਤੇ ਵੀ ਅਸਰ ਪਊਗਾ। ਸੋ ਇਹ ਹਾਲ ਆ। ਪਟੀਸ਼ਨ ਕਰਤਾ ਵੀ ਕਈ ਵਾਰ ਉਹ ਕਾਹਲੀ ਕਰ ਦਿੰਦੇ ਆ, ਦੌੜ ਲੱਗ ਜਾਂਦੀ, ਇੱਕ ਮੈਂ ਵੀ ਪਟੀਸ਼ਨ ਫਾਈਲ ਕਰ ਦੇਵਾਂ, ਮੈਂ ਵੀ ਪਟੀਸ਼ਨ ਫਾਈਲ ਕਰ ਦੇਵਾਂ। ਸਿਆਸਤ ਪਹਿਲਾਂ ਹੀ ਲੱਗ ਰਿਹਾ ਸੀਗਾ ਕਿ ਕੁਛ ਨਾ ਕੁਛ ਪਟੀਸ਼ਨਾਂ ਦੇ ਵਿੱਚ ਵੀ ਗਲਤ ਹੋ ਜਾਣਾ, ਕਿਉਂਕਿ ਬਹੁਤ ਅਰਲੀ ਇਹਨਾਂ ਨੇ ਪਟੀਸ਼ਨਾਂ ਦਾਖਲ ਕਰਨੀਆਂ। ਇਹ ਕਹਿੰਦੇ ਜੇ ਪੰਜਾਬੀ 'ਚ ਹਰਿਆਣਾ ਗੱਲ ਕਰੇ, ਸਿਆਣਾ ਸਿਆਸ ਕਰੇ, ਸਿਆਣੇ ਲੋਕ ਕਿਆਸ ਕਰਦੇ ਰਹੇ ਸੀਗੇ। ਖੈਰ, ਨਾਲ ਦੂਸਰੀ ਪਟੀਸ਼ਨ ਜਿਹੜੀ ਹੈ ਮੀਡੀਆ ਨਾਲ ਜੁੜੀ, ਉਹਦੇ ਬਾਰੇ ਵੀ ਕੋਈ ਸੁਣਵਾਈ ਨਹੀਂ ਹੋਈ। ਬਹਰਹਾਲ ਉਹਨਾਂ ਨੇ ਕਿਹਾ ਕਿ ਇਹ ਸੁਣਵਾਈਆਂ ਜਿਹੜੀਆਂ, ਹਾਲਾਂਕਿ ਇਹ ਤੇ ਜ਼ਰੂਰ ਆ ਕਿ ਝਾੜ ਪਈ ਆ, ਪਰ ਕੋਈ ਪਟੀਸ਼ਨ ਖਾਰਜ ਨਹੀਂ ਕੀਤੀ। ਤਾਂ ਜਿਹੜੀ ਹੈਗੀ ਸੀਗੀ ਪੱਤਰਕਾਰਤਾ ਨਾਲ ਜੁੜੀ ਪਟੀਸ਼ਨ, ਉਹਦੇ ਜਵਾਬ ਦੇ ਵਿੱਚ ਕਸ਼ਮੀਰ ਬਾਰੇ ਸੁਪਰੀਮ ਕੋਰਟ ਨੂੰ ਇਹਨਾਂ ਨੇ ਕਿਹਾ, ਕੇਂਦਰ ਸਰਕਾਰ ਵਾਲਿਆਂ ਨੇ, ਕਿ ਅਸੀਂ ਹੌਲੇ ਹੌਲੇ ਇਹ ਸਾਰੀਆਂ ਜਿਹੜੀਆਂ ਪਾਬੰਦੀਆਂ ਉਹ ਘਟਾ ਰਹੇ ਹਾਂ। ਅੱਜ ਦੇਰ ਸ਼ਾਮ ਇਹਨਾਂ ਦੇ ਅਫੀਸ਼ੀਅਲਸ ਨੇ ਵੀ ਮੇਰੇ ਖਿਆਲ ਦੇ ਨਾਲ ਇਹ ਜਾਣਕਾਰੀ ਦੇ ਦਿੱਤੀ ਆ ਕਿ ਸੋਮਵਾਰ ਤੋਂ ਵਿਦਿਅਕ ਅਦਾਰੇ ਜਿਹੜੇ ਆ ਜਾਂ ਹੋਰ ਸੰਸਥਾ ਨੇ ਉਹ ਖੁੱਲਣਗੇ। ਮਤਲਬ ਕਿ ਹੌਲੀ ਹੌਲੀ ਜ਼ਿੰਦਗੀ ਜਿਹੜੀ ਉਹ ਪਟੜੀ ਤੇ ਲਿਆਉਣ ਦਾ ਯਤਨ ਕੀਤਾ ਜਾਊਗਾ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਸਭ ਕੁਛ ਨੋਰਮਲ ਹੁੰਦਾ। ਬਹਰਹਾਲ ਪਾਬੰਦੀਆਂ ਖਤਮ ਜਦੋਂ ਤੱਕ ਨਹੀਂ ਹੁੰਦੀਆਂ, ਲੋਕ ਆਮ ਜਨਜੀਵਨ ਦੇ ਵਿੱਚ ਖੁੱਲੇ ਰੂਪ 'ਚ ਵਿਚਰਦੇ ਨਹੀਂ, ਉਦੋਂ ਤੱਕ ਕੁਛ ਵੀ ਕਹਿਣਾ ਜਿਹੜਾ ਸੰਭਵ ਨਹੀਂ ਹੈ। ਦੂਜੀ ਚੀਜ਼ ਅੱਜ ਇੱਕ ਹੋਰ ਵੀ ਵਾਪਰੀ ਆ ਕਿ 24-25 ਸਾਲਾਂ ਦਾ ਇੱਕ ਪੱਤਰਕਾਰ ਚੱਕਿਆ ਗਿਆ ਕਸ਼ਮੀਰ 'ਚੋਂ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਰਿਪੋਰਟਰ ਨੂੰ ਉਹਦੇ ਘਰੋਂ ਰਾਤ 11 ਵਜੇ ਚੁੱਕਿਆ ਗਿਆ। ਤਾਂ ਉਹ ਕਿਉਂ ਚੁੱਕਿਆ ਗਿਆ, ਕਾਹਤੋਂ ਚੁੱਕਿਆ ਗਿਆ, ਕੀ ਕਾਰਨ ਆ, ਉਹਦੇ ਪਰਿਵਾਰ ਨੂੰ ਵੀ ਨਹੀਂ ਪਤਾ ਲੱਗ ਰਿਹਾ, ਸਾਡੇ ਵਰਗਿਆਂ ਨੂੰ ਤਾਂ ਪਤਾ ਲੱਗਣਾ ਹੀ ਕੀ ਆ। ਤਾਂ ਲੀਡਰ ਜਿਹੜੇ ਆ ਉਹ ਹਾਲੇ ਤੱਕ ਵੀ ਹਿਰਾਸਤ ਦੇ ਵਿੱਚ ਹੈ। ਸ਼ਾਹ ਫੈਜ਼ਲ ਚੱਲਿਆ ਸੀਗਾ ਮੇਰੇ ਖਿਆਲ ਦੇ ਨਾਲ ਤੁਰਕੀ ਨੂੰ, ਇਸਤਾਂਬੁਲ ਨੂੰ, ਉਹਨੂੰ ਵੀ ਇਹਨਾਂ ਨੇ ਰੋਕ ਲਿਆ ਸੀਗਾ ਵੀਕਐਂਡ ਤੇ ਏਅਰਪੋਰਟ ਤੇ, ਤਾਂ ਉਹਨੂੰ ਵੀ ਵਾਪਸ ਕਰ ਦਿੱਤਾ ਸੀ, ਹਿਰਾਸਤ ਦੇ ਵਿੱਚ ਹੀ ਆ ਮੇਰੇ ਖਿਆਲ ਦੇ ਨਾਲ। ਤਾਂ ਉਹਦੇ ਬਾਰੇ ਵੀ ਵੱਡੀ ਇਹਨਾਂ ਨੇ ਇੱਕ ਅਪਡੇਸ਼ਨ ਦਿੱਤੀ ਆ ਅਫੀਸ਼ੀਅਲਸ ਨੇ ਕਿ ਜਲਦੀ ਅਸੀਂ ਰਿਵਿਊ ਕਰ ਰਹੇ ਹਾਂ, ਮਤਲਬ ਕਿ ਜੋ ਵੀ ਕਸਟਡੀ ਦੇ ਵਿੱਚ ਨੇ ਨੇਤਾ, ਅਸੀਂ ਉਹਨਾਂ ਬਾਰੇ ਵੀ ਰਿਵਿਊ ਕਰਦੇ ਪਏ ਹਾਂ। ਤਾਂ ਉਮੀਦ ਵੱਧ ਰਹੀ ਆ ਕਿ ਸ਼ਾਇਦ ਉਹਨਾਂ ਦੀ ਰਿਹਾਈ ਵੀ ਸੰਭਵ ਹੋ ਜਾਏ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ BBC ਹੁਣ ਦੁਨੀਆ ਤੱਕ ਪਹੁੰਚਾਏਗਾ ਕਸ਼ਮੀਰ ਦੀਆਂ ਅਣਛੂਹੀਆਂ ਖਬਰਾਂ। ਦੇਖੋ, BBC ਨਾਲ ਕਾਫੀ ਆਂਡਾ ਲੱਗਾ ਹੋਇਆ ਭਗਤਾਂ ਦਾ, ਕਿਉਂਕਿ BBC ਲਗਾਤਾਰ ਰਿਪੋਰਟਿੰਗ ਕਰਦਾ ਪਿਆ। ਤਾਂ BBC ਨੂੰ ਕਾਫੀ ਜ਼ਿਆਦਾ ਖਰੀਆਂ ਖੋਟੀਆਂ ਸੁਣਾਉਣੀਆਂ ਪੈ ਰਹੀਆਂ, ਇੱਥੋਂ ਤੱਕ ਕਿ ਇੱਕ ਇਹਨਾਂ ਦੀ ਸਾਬਕਾ ਨਾਮਾ ਨਿਗਾਰ ਨੇ ਵੀ ਦੋਸ਼ ਲਾ ਦਿੱਤਾ ਕਿ ਮੇਰੇ ਨਾਲ ਵਿਤਕਰਾ ਹੋਇਆ। ਭਾਵੇਂ ਆ ਕਿ ਮੈਂ ਦਲਿਤ ਸੀਗੀ, ਮੇਰਾ ਕਰਾਰ ਜਿਹੜਾ ਉਹ ਸਾਲ ਬਾਅਦ ਇਹਨਾਂ ਨੇ ਨਵਿਆਇਆ ਨਹੀਂ, ਦੂਜੇ ਬੰਦਿਆਂ ਨੂੰ ਮਤਲਬ ਕਿ ਜਾਤੀਗਤ ਕੁਛ ਕਰ ਰਹੇ ਆ ਕਿ ਉਹਨਾਂ ਨੂੰ ਇਹਨਾਂ ਨੇ ਕਰਾਰ ਦੇ ਵਿੱਚ ਵਾਧਾ ਦੇ ਦਿੱਤਾ। ਤਾਂ ਇਹ ਵੀ ਕਿਤੇ ਨਾ ਕਿਤੇ ਇੱਧਰ ਜੋੜਿਆ ਜਾ ਰਿਹਾ ਸੀਗਾ ਕਿ ਮਸਲਾ ਜਿਹੜਾ ਵਿੱਚੋਂ ਆ ਕੁਛ ਆ। ਤਾਂ ਖੈਰ ਹੁਣ BBC ਨੇ ਇੱਕ ਵੱਡਾ ਐਲਾਨ ਕੀਤਾ ਇਸ ਮੁੱਦੇ ਤੇ। ਐਲਾਨ ਇਹ ਕੀਤਾ ਕਿ ਦੁਨੀਆ ਭਰ ਤੱਕ ਕਸ਼ਮੀਰ ਦੀਆਂ ਅਣਛੂਹੀਆਂ ਖਬਰਾਂ ਪਹੁੰਚਾਉਣ ਵਾਸਤੇ BBC ਜੀ ਦਾ ਪੂਰਾ ਨਾਮ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਹੈ, ਕਿ ਅਸੀਂ ਸ਼ਾਰਟ ਵੇਵ ਰੇਡੀਓ ਸਰਵਿਸ ਤੇ ਨਵਾਂ ਪ੍ਰੋਗਰਾਮ ਚਲਾਉਣ ਜਾ ਰਹੇ ਹਾਂ। ਉਹ ਕਹਿੰਦੇ ਆ ਕਿ ਅਸੀਂ ਅੱਧੇ ਘੰਟੇ ਦਾ ਇਹ ਬੁਲੇਟਿਨ ਸਿਰਫ ਤੇ ਸਿਰਫ ਕਸ਼ਮੀਰ ਦੀਆਂ ਖਬਰਾਂ ਬਾਰੇ ਦਿਆਂਗੇ, ਮਤਲਬ ਕਿ ਜੋ ਕੁਛ ਵੀ ਉੱਥੇ ਵਾਪਰਦਾ। ਸ਼ਾਰਟ ਵੇਵ ਦਾ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਇਹ ਦੂਰੀ ਤੈਅ ਕਰਦਾ। ਸ਼ਾਰਟ ਵੇਵ ਟਰਾਂਸਮਿਸ਼ਨ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀਆਂ ਤੇ ਉੱਚੇ ਪਹਾੜਾਂ ਦੀ ਉਚਾਈ ਨੂੰ ਵੀ ਸਹਿਜੇ ਸਰਕ ਕਰ ਲੈਂਦੀਆਂ। ਤਾਂ ਇਹ ਇੱਕ ਬਹੁਤ ਵੱਡਾ BBC ਨੇ ਐਲਾਨ ਕੀਤਾ। ਖੈਰ ਦੇਖਦੇ ਹਾਂ
ਪਰ ਮੇਰੇ ਖਿਆਲ ਦੇ ਨਾਲ ਸਾਡੇ ਮੀਡੀਆ ਨੂੰ ਵੀ ਮਾੜਾ ਮੋਟਾ ਸਿੱਖਣਾ ਚਾਹੀਦਾ, ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਜੇ ਹੁਣ ਦੇਖੋ BBC ਉੱਥੋਂ ਰਿਪੋਰਟਾਂ ਪ੍ਰਸਾਰਿਤ ਕਰੂਗਾ ਔਰ ਤਥਾਤਮਕ ਰਿਪੋਰਟਿੰਗ ਜੇ ਹੋਊਗੀ ਤਾਂ ਉਹਦੇ ਵਿੱਚ ਦੋ ਚੀਜ਼ਾਂ ਨੇ ਕਿ ਜਾਂ ਤਾਂ ਸਾਡਾ ਮੀਡੀਆ ਬਿਲਕੁਲ ਮਿਸਲ ਹੋ ਚੁੱਕਾ, ਬਿਲਕੁਲ ਸਰਕਾਰ ਦੇ ਥੱਲੇ ਵਿਛ ਚੁੱਕਾ, ਔਰ ਜਾਂ ਸਾਡੀ ਸਰਕਾਰ ਹੀ ਇੰਨੀ ਹਾਵੀ ਹੋ ਗਈ ਆ ਕਿ ਚਾਹੇ ਉਹ ਲੋਕਤਾਂਤਰਿਕ ਕਦਰਾਂ ਕੀਮਤਾਂ ਹੋਣ, ਚਾਹੇ ਮੀਡੀਆ ਦੀ ਆਜ਼ਾਦੀ ਹੋਵੇ, ਉਹ ਕੁਛ ਨਹੀਂ ਜਾਣਦੀ, ਉਹਨੂੰ ਸਿਰਫ ਤੇ ਸਿਰਫ ਆਪਣੇ ਏਜੰਡੇ ਨਾਲ, ਆਪਣੀ ਪਾਲਿਸੀ ਦੇ ਨਾਲ ਆ। ਇਹ ਦੋ ਚੀਜ਼ਾਂ ਚੋਂ ਇੱਕ ਚੀਜ਼ ਫਿਰ ਸਾਬਤ ਹੋ ਜਾਏਗੀ। ਤਾਂ ਮੀਡੀਆ ਦਾ ਵਾਕਈ ਇੱਥੇ ਬਹੁਤ ਬੁਰਾ ਹਾਲ ਆ ਕਿ ਦੇਖੋ ਇੰਨੇ ਦਿਨ ਹੋ ਗਏ ਆ, ਤੁਸੀਂ ਹੁਣ ਘੱਟੋ ਘੱਟ ਆਪਣੇ ਲਈ ਆਜ਼ਾਦੀ ਤਾਂ ਮੰਗੋ। ਮੈਨੂੰ ਇੱਕ ਨਾ ਯਾਦ ਆਉਂਦਾ ਬਿਆਨ ਲਾਲ ਕ੍ਰਿਸ਼ਨ ਅਡਵਾਨੀ ਦਾ, ਜਦੋਂ ਐਮਰਜੈਂਸੀ ਲੱਗੀ ਸੀਗੀ ਤਾਂ ਉਹਨਾਂ ਨੇ ਮੀਡੀਆ ਵਾਲਿਆਂ ਨੂੰ ਨਿਹੋਰਾ ਮਾਰਿਆ ਸੀ। ਉਦੋਂ ਉਹ ਆਂਦੇ ਸਨ ਕਿ ਤੁਹਾਨੂੰ ਥੋੜਾ ਜਿਹਾ ਝੁਕਣ ਵਾਸਤੇ ਆਖਿਆ ਇੰਦਰਾ ਗਾਂਧੀ ਨੇ, ਤੁਸੀਂ ਤੇ ਰਿੰਗਣ ਲੱਗ ਪਏ। ਤਾਂ ਅੱਜ ਦੀ ਤਾਰੀਖ ਦੇ ਵਿੱਚ ਵੇਖੋ ਕਿ ਮੀਡੀਆ ਕਿੱਥੇ ਖੜਾ, ਸਾਡਾ ਮੀਡੀਆ ਕਿੱਥੇ ਖੜਾ ਕਿ BBC ਨੂੰ ਸਪੈਸ਼ਲ ਬੁਲੇਟਿਨ ਕਰਨਾ ਪੈ ਰਿਹਾ। ਕਿਉਂ? ਕਿਉਂਕਿ ਖਬਰ ਜਿਹੜੀ ਹੈ ਬਾਹਰ ਬਹੁਤ ਘੱਟ ਨਿਕਲ ਰਹੀ ਆ। ਅੱਜ ਦੀ ਤਾਰੀਖ ਦੇ ਵਿੱਚ ਵੀ ਵੇਖੋਗੇ ਤੁਸੀਂ ਕਸ਼ਮੀਰੀ ਅਖਬਾਰ ਜਿਹੜੇ ਈ ਪੇਪਰ ਹੀ ਚੱਲਦੇ ਅੱਜ ਕੱਲ, ਤੁਸੀਂ ਈ ਪੇਪਰ ਹੀ ਪੜ੍ਹਦੇ ਹੋਗੇ ਮੇਰੇ ਖਿਆਲ ਦੇ ਨਾਲ, ਤਾਂ ਉਹਨਾਂ ਦੇ ਜਿਹੜੇ ਈ ਪੇਪਰ ਆ, ਪੋਰਟਲ ਹੈ ਜਿਹੜੇ ਉਹਨਾਂ ਦੇ, ਉਹ ਮੇਰੇ ਖਿਆਲ ਦੇ ਨਾਲ 4 ਅਗਸਤ ਤੋਂ ਬਾਅਦ ਅਪਡੇਟ ਹੀ ਨਹੀਂ ਹੋਏ। ਇਹਦਾ ਮਤਲਬ ਕਿ ਉੱਥੇ ਇੰਟਰਨੈਟ ਐਕਸੈਸ ਨਹੀਂ ਹੈ। ਦੂਜੀ ਚੀਜ਼ ਇਹ ਆ ਕਿ ਹਾਲੇ ਤੱਕ ਲੈਂਡਲਾਈਨ ਵੀ ਨਹੀਂ ਚੱਲਿਆ। ਤੀਜੀ ਚੀਜ਼ ਇਹ ਆ ਕਿ ਸਾਡੇ ਮੀਡੀਆ ਸਾਰਿਆਂ ਕੋਲ ਇੰਨੀ ਕੁ ਖੋਲਿਆ ਕਿ ਇਹਨਾਂ ਦੇ ਉੱਥੇ ਜਿੱਦਾਂ ਸੈਟਲਾਈਟ ਸਿਸਟਮ ਹੈਗੇ ਆ ਸ਼੍ਰੀਨਗਰ ਦੇ ਵਿੱਚ, ਕਿਉਂ ਨਹੀਂ ਰਿਪੋਰਟਿੰਗ ਹੋ ਰਹੀ? ਸਮਝ ਤੋਂ ਪਰੇ ਦੀ ਗੱਲ ਆ, ਕਿਉਂ ਨਹੀਂ ਰਿਪੋਰਟਿੰਗ ਹੋ ਪਾ ਰਹੀ? ਇਹ ਬਹੁਤ ਵੱਡੀ ਇੱਕ ਬੁਝਾਰਤ ਹੈ। ਇਹਦੇ ਵਿੱਚ ਮੈਨੂੰ ਤੇ ਇਹੋ ਲੱਗਦਾ ਕਿ ਸਰਕਾਰ ਜਿਹੜੀ ਆ ਉਹ ਨਹੀਂ ਚਾਹੁੰਦੀ ਕਿ ਹਾਲੇ ਕੋਈ ਰਿਪੋਰਟਿੰਗ ਹੋਵੇ, ਪਰ ਇਹ ਮੀਡੀਆ ਵਾਸਤੇ ਜੇ ਆਪਾਂ ਦੇਖੀਏ ਵੈਸੇ ਵੀ ਭਾਰਤ ਦੇ ਵਿੱਚ ਮੀਡੀਆ ਦੀ ਆਜ਼ਾਦੀ ਇਹੋ ਜਿਹੀ ਆ ਕਿ ਅੱਜ ਦੇ ਅਸੀਂ ਤਾਰੀਖ 'ਚ ਜੇ ਦੇਖੀਏ ਤਾਂ 194 ਨੰਬਰ ਤੇ ਖਲੋਤੇ ਆ ਪ੍ਰੈਸ ਦੀ ਆਜ਼ਾਦੀ ਦੇ ਮਾਮਲੇ 'ਚ। ਤਾਂ ਇਹ ਚੀਜ਼ ਜਿਹੜੀ ਆ ਹੋਰ ਵੀ ਸਾਡੀ ਇਸ ਪਾਸੋਂ ਛਵੀ ਜਿਹੜੀ ਆ ਉਹ ਬਦਤਰੀਨ ਕਰੇਗੀ। ਤਾਂ ਹੁਣ ਦੇਖਦੇ ਹਾਂ ਭਾਰਤੀ ਮੀਡੀਆ ਕਦੋਂ ਬੋਲੇਗਾ, ਪਰ ਬੋਲਣ ਦੀ ਗੁੰਜਾਇਸ਼ ਮੈਨੂੰ ਨਹੀਂ ਲੱਗਦਾ। ਬਹੁਤ ਬੁਰੀ ਗੱਲ ਆ ਕਿ BBC ਵਰਗੇ, ਨਿਊਯਾਰਕ ਟਾਈਮਜ਼ ਵਰਗੇ, ਉਹ ਲਗਾਤਾਰ ਅਲ ਜਜ਼ੀਰਾ ਲਗਾਤਾਰ ਉਹ ਰਿਪੋਰਟਿੰਗ ਕਰ ਰਹੇ ਨੇ, ਪਰ ਸਾਡੇ ਜਿਹੜੇ ਇੱਥੋਂ ਦੇ ਚੈਨਲ ਆ ਬਹੁਤੇ ਖਾਮੋਸ਼। ਜੀ, ਇਹ ਵੈਸੇ ਪ੍ਰਧਾਨ ਮੰਤਰੀ ਇੰਨਾ ਜਿਹੜਾ ਆ ਭਾਸ਼ਣ ਵੀ ਦੇਈ ਜਾਂਦੇ ਆ। 10 ਦਿਨ ਤਾਂ ਹੋ ਗਏ ਉੱਥੇ ਦੇ ਲੋਕਾਂ ਨੇ ਬਿਲਕੁਲ ਜਿੱਦਾਂ ਤੁਸੀਂ ਵੀ ਦੱਸਿਆ ਵੀ ਕਮਿਊਨੀਕੇਸ਼ਨ ਦਾ ਜਿਹੜਾ ਤਾਣਾ ਬਾਣਾ ਪੂਰੀ ਤਰ੍ਹਾਂ ਇਹਨਾਂ ਨੇ ਠੱਪ ਕੀਤਾ ਹੋਇਆ, ਬੰਦ ਕੀਤਾ ਹੋਇਆ। ਉਹਨਾਂ ਨੂੰ ਕਿੱਦਾਂ ਭਰੋਸੇ 'ਚ ਜਿਹੜਾ ਉਹ ਲੈਣਗੇ? ਇਹ ਜਿਹੜਾ ਸਮਝ ਤੋਂ ਪਰੇ ਦੀਆਂ ਗੱਲਾਂ ਜਿਹੜੀਆਂ ਉਹ ਲੱਗ ਰਹੀਆਂ ਨੇ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਰਕਾਰ ਦਾ ਪੁਲਿਸ ਨੂੰ ਤੋਹਫਾ ਵੀ ਹੁਣ ਮਿਲੇਗੀ ਹਫ਼ਤਾਵਾਰੀ ਛੁੱਟੀ। ਇਹ ਯੂਪੀ ਪੁਲਿਸ ਨੂੰ ਫੌਜਾਂ ਬਣੀਆਂ ਨੇ, ਮਤਲਬ ਕਿ ਉੱਥੋਂ ਦੀ ਸਰਕਾਰ ਨੇ ਇਹਨਾਂ ਨੂੰ ਤੋਹਫਾ ਦੇ ਦਿੱਤਾ ਕਿ ਪੁਲਿਸ ਕਰਮਚਾਰੀਆਂ ਨੂੰ ਹਫ਼ਤਾਵਾਰੀ ਛੁੱਟੀ ਮਿਲੂਗੀ। ਤਾਂ ਇਹ ਇੱਕ ਬਹੁਤ, ਮੈਂ ਕਹੂੰਗਾ ਕਿ ਇਹਨਾਂ ਵਾਸਤੇ ਵੱਡੀ ਗੱਲ ਹੈ, ਪੁਲਿਸੀਆਂ ਵਾਸਤੇ ਬਹੁਤ ਵੱਡੀ ਗੱਲ ਹੈ। ਤੇ ਪੁਲਿਸ ਵਿਭਾਗ ਵੱਲੋਂ ਕਹਿੰਦੇ ਤਾਰੀਫਾਂ ਵੀ ਸ਼ੁਰੂ ਹੋ ਗਈਆਂ ਸਰਕਾਰ ਦੀਆਂ। ਤਾਂ ਇਹ ਸਾਡੇ ਇੱਥੇ ਪੰਜਾਬ ਦੇ ਵਿੱਚ ਵੀ ਮੰਗ ਹੈ, ਚਰੋਕਣੀ ਮੰਗ ਹੈ ਪੁਲਿਸੀਆਂ ਦੀ ਕਿ ਹਫ਼ਤਾਵਾਰੀ ਛੁੱਟੀ ਹੈ ਜਾਂ ਜਿਹੜੀਆਂ ਨਿਸ਼ਚਿਤ ਛੁੱਟੀਆਂ ਸਾਨੂੰ ਦਿੱਤੀਆਂ ਜਾਣ, ਤਾਂ ਕਿ ਸਟ੍ਰੈਸ ਭਰੀ ਡਿਊਟੀ ਦੇ ਵਿੱਚੋਂ ਨਿਕਲ ਕੇ ਅਸੀਂ ਕੁਛ ਦਿਨ ਆਪਣੇ ਪਰਿਵਾਰ ਨਾਲ ਜਾਂ ਆਪਣੇ ਆਪ ਨਾਲ ਬਿਤਾ ਸਕੀਏ। ਤਾਂ ਮੈਨੂੰ ਲੱਗਦਾ ਕਿ ਦੇਖੋ ਪੁਲਿਸ ਦਾ ਰਿਫਾਰਮ ਤੇ ਹਰੇਕ ਸਟੇਟ ਦੇ ਵਿੱਚ ਹੋਣ ਵਾਲਾ, ਸਾਡੇ ਪੰਜਾਬ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਵਾਪਰਦੀਆਂ ਕਿ ਇਹਨਾਂ ਦੇ ਸੌਦੇ ਲਾਏ ਜਾਂਦੇ ਆ, ਜਾਨੀ ਨਿਖੇਧੀ ਕੀਤੀ ਜਾਂਦੀ, ਹੋਣੀ ਵੀ ਚਾਹੀਦੀ ਹੈ ਜਦੋਂ ਗਲਤ ਕਰਦੇ ਆ। ਪਰ ਮੈਂ ਸਮਝਦਾ ਕਿ ਰਿਫਾਰਮ ਦਾ ਕਦੇ ਵੀ ਮੁੱਦਾ ਜਿਹੜਾ ਨਾ ਉਹ ਸਿਆਸੀ ਮੰਚ ਤੇ ਨਹੀਂ ਪਹੁੰਚਿਆ। ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜੇ ਲੋਕ ਆ ਉਹ ਪ੍ਰੈਸ਼ਰਾਈਜ਼ ਨਹੀਂ ਕਰਦੇ ਸਿਆਸੀ ਤਨਜ਼ੀਮਾਂ ਨੂੰ। ਤਾਂ ਇਹ ਰਿਫਾਰਮਸ ਦਾ ਮਸਲਾ ਜਦੋਂ ਤੱਕ ਹੱਲ ਨਹੀਂ ਹੁੰਦਾ ਉਦੋਂ ਤੱਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਹੋਣਗੀਆਂ। ਤਾਂ ਜ਼ਰੂਰਤ ਇਸੇ ਗੱਲ ਦੀ ਆ ਕਿ ਤੁਸੀਂ ਭਾਈ ਇਹਨਾਂ ਤੋਂ ਦੱਬ ਕੇ ਕੰਮ ਲਵੋ, ਇਹਨਾਂ ਨੂੰ ਪਾਰਦਰਸ਼ਤਾ ਦੇ ਨਾਲ ਕੰਮ ਕਰਨਾ ਸਿਖਾਓ, ਫਿਰ ਇਹਨਾਂ ਨੂੰ ਜੋ ਬਣਦਾ ਛੁੱਟੀ ਦਾ ਜਾਂ ਜੋ ਵੀ ਇਹਨਾਂ ਦਾ ਹੋਰ ਬਣਦਾ ਜਿੱਦਾਂ ਡਿਊਟੀ ਨਿਸ਼ਚਿਤ ਕਰਨ ਦਾ ਉਹ ਵੀ ਲਾਭ ਦਿਓ, ਤਾਂ ਕਿ ਪੁਲਿਸ ਦੀ ਆਪਣੀ ਜਿਹੜੀ ਹੈ ਉਹ ਜ਼ਿੰਦਗੀ ਵੀ ਸੌਖੀ ਹੋਵੇ, ਲੋਕਾਂ ਨੂੰ ਵੀ ਸਰਵਿਸ ਜਿਹੜੀ ਆ ਵਧੀਆ ਮਿਲੇ ਪੁਲਿਸ ਦੀ। ਇਹ ਜ਼ਰੂਰੀ ਆ, ਰਿਫਾਰਮਸ ਜ਼ਰੂਰੀ ਆ। ਯੂਪੀ ਪੁਲਿਸ ਦੇ ਵਿੱਚ ਪਹਿਲ ਕਦਮੀ ਕੀਤੀ ਗਈ ਹੈ ਤੇ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਵੀ ਹੋ ਜਾਣੀ ਚਾਹੀਦੀ ਆ। ਪਰ ਸਾਡੀਆਂ ਬਹੁਤੀਆਂ ਸਰਕਾਰਾਂ ਜਿਹੜੀਆਂ ਰਿਫਾਰਮ ਤੇ ਇਸ ਕਰਕੇ ਨਹੀਂ ਕਰਦੀਆਂ ਕਿਉਂਕਿ ਪੁਲਿਸ ਉਹਨਾਂ ਵਾਸਤੇ ਸਭ ਤੋਂ ਵੱਡਾ ਗੁੰਡਾ। ਕਿਸੇ ਨੂੰ ਚੁਕਾਉਣਾ, ਕਿਸੇ ਨੂੰ ਰਸਤੇ ਤੋਂ ਹਟਾਉਣਾ, ਕਿਸੇ ਨੂੰ ਜਾਲੀ ਫਰਜ਼ੀ ਕੇਸ ਦੇ ਵਿੱਚ ਫਸਾਉਣਾ, ਤਾਂ ਇਹ ਸਾਰਾ ਕੁਛ ਜਿਹੜਾ ਉਹ ਪੁਲਿਸ ਬਾਖੂਬੀ ਕਰ ਦਿੰਦੀ ਹੈ। ਤਾਂ ਇਹ ਚੀਜ਼ਾਂ ਸ਼ਾਇਦ ਇਸ ਕਰਕੇ ਇਹਨਾਂ ਦੇ
ਪ੍ਰਾਇਓਰਟੀ ਤੇ ਨਹੀਂ ਆਉਂਦੀਆਂ, ਕਿਉਂਕਿ ਚਾਹੁੰਦੇ ਆ ਕਿ ਪੁਲਿਸ ਜਿਹੜੀ ਉਹ ਇਸੇ ਤਰ੍ਹਾਂ ਸਾਡੀ ਗੁਲਾਮ ਬਣ ਕੇ ਰਹੇ। ਜੇ ਰਿਫਾਰਮਸ ਹੋਣਗੇ ਫਿਰ ਇੱਕ ਰਿਫਾਰਮਸ ਦੇ ਵਿੱਚ ਇਹ ਵੀ ਚੀਜ਼ ਤੇ ਆਊਗੀ ਨਾ ਕਿ ਜੋ ਸਿਆਸੀ ਦਖਲ ਆ ਉਹ ਵੀ ਪੁਲਿਸ ਮਹਿਕਮੇ 'ਚ ਨਹੀਂ ਹੋਣਾ ਚਾਹੀਦਾ, ਜਿੱਦਾਂ ਆਪਾਂ ਪੱਛਮੀ ਦੇਸ਼ਾਂ 'ਚ ਵੇਖਦੇ ਹਾਂ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਹਿੰਦੂ ਦੇਵੀ ਦੇਵਤਿਆਂ ਖਿਲਾਫ ਵਿਵਾਦਤ ਟਿੱਪਣੀ ਕਰਨ ਵਾਲਾ ਬਸਪਾ ਆਗੂ ਗ੍ਰਿਫਤਾਰ। ਦੇਖੋ, ਇਹ ਵੀਡੀਓ ਵਾਇਰਲ ਹੋਈ ਆ, ਤੁਸੀਂ ਵੀ ਸ਼ਾਇਦ ਵੇਖ ਲਈ ਹੋਣੀ ਆ। ਸ਼ਿੰਗਾਰਾ ਰਾਮ ਸੁੰਗੜਾ ਬਹੁਤ ਪੁਰਾਣਾ ਬਹੁਜਨ ਸਮਾਜ ਪਾਰਟੀ ਦਾ ਆਗੂ ਆ, ਦਲਿਤ ਆਗੂ ਆ। ਇਹ ਇੱਕ ਭਾਸ਼ਣ ਕਰ ਰਿਹਾ ਸੀਗਾ ਜਿਸ ਦਿਨ ਕਾਲ ਕੀਤੀ ਸੀਗੀ ਰਵਿਦਾਸੀਆਂ ਨੇ ਬੰਦ ਦੀ, ਤਾਂ ਉਸ ਭਾਸ਼ਣ ਦੀ ਮੇਰੇ ਖਿਆਲ ਦੇ ਨਾਲ ਲੰਬਾਈ ਹੈਗੀ ਆ 25-30 ਮਿੰਟ ਦੀ। ਤਾਂ ਉਹਦੇ ਵਿੱਚ ਬਹੁਤ ਸਾਰੇ ਸਵਾਲਾਤ ਖੜੇ ਕੀਤੇ ਗਏ ਸ਼ਿੰਗਾਰਾ ਰਾਮ ਵੱਲੋਂ। ਇੱਥੋਂ ਤੱਕ ਕਿਹਾ ਗਿਆ ਕਿ ਜਿਹੜੀ ਹੈਗੀ ਆ ਰਮਾਇਣ ਉਹ ਬਸ ਰਾਵਣ ਦੇ ਵੱਧ ਤੱਕ ਹੀ ਦਿਖਾਈ ਜਾਂਦੀ ਹੈ, ਜਦ ਕਿ ਵਾਲਮੀਕ ਦੀ ਰਮਾਇਣ ਦੇ ਵਿੱਚ ਇਹ ਵੀ ਕਹਾਣੀ ਹੈ, ਮਤਲਬ ਕਿ ਕਿਸ ਤਰ੍ਹਾਂ ਰਾਮਚੰਦਰ ਨੂੰ ਜਾਂ ਕਿਸ ਤਰ੍ਹਾਂ ਰਾਮਚੰਦਰ ਨੂੰ ਕਿਸ ਤਰ੍ਹਾਂ ਹਨੂਮਾਨ ਨੂੰ ਫੜ ਲਿਆ ਲਵ ਕੁਸ਼ ਨੇ, ਯਾਨੀ ਉਹ ਪਾਠ ਨਹੀਂ ਦਿਖਾਇਆ ਜਾਂਦਾ। ਐਸੀਆਂ ਗੱਲਾਂ ਕੀਤੀਆਂ। ਫਿਰ ਉਹਨੇ ਕਿਹਾ ਕਿ ਵਾਲਮੀਕ ਦੀ ਰਮਾਇਣ ਦੇ ਵਿੱਚ ਕਿਤੇ ਵੀ ਰਾਮਚੰਦਰ ਨਹੀਂ ਕਿਹਾ ਗਿਆ, ਰਾਮਚੰਦ ਕਿਹਾ ਗਿਆ ਜਾਂ ਰਾਜਾ ਰਾਮਚੰਦ ਕਿਹਾ ਗਿਆ। ਇਸ ਤਰ੍ਹਾਂ ਦੀਆਂ ਚੀਜ਼ਾਂ ਕਹੀਆਂ। ਪਰ ਦੇਖੋ, ਠੀਕ ਆ, ਬਹੁਤ ਸਾਰੇ ਹੋਰ ਵੀ ਬੁੱਧੀਜੀਵੀ ਆ ਜਿਹੜੇ ਇਹਨਾਂ ਪੁਰਾਣਕ ਕਥਾਵਾਂ ਤੇ ਸਵਾਲਾਤ ਕਰਦੇ ਆ, ਕਿੰਤੂ ਪਰੰਤੂ ਕਰਦੇ ਆ। ਬਹੁਤ ਆ, ਇੱਕ ਵਿਚਾਰਕ ਟਕਰਾਵ ਬਹੁਤ ਲੰਮੇਰੇ ਸਮੇਂ ਤੋਂ ਚੱਲਦਾ ਆ, ਲੰਮੇਰੇ ਸਮੇਂ ਤੱਕ ਚੱਲਦਾ ਰਹੂਗਾ। ਪਰ ਸ਼ਿੰਗਾਰਾ ਰਾਮ ਸੁਹੰਗੜਾ ਦੀ ਜਿਹੜੀ ਬੋਲਬਾਲੀ ਸੀਗੀ ਉੱਥੇ, ਉਹ ਠੀਕ ਨਹੀਂ ਸੀਗੀ। ਜਿੱਦਾਂ ਉਹਨੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਨੂੰ ਕੁੱਤੇ ਬਿੱਲੇ ਦੱਸ ਦਿੱਤਾ, ਇਸ ਤਰ੍ਹਾਂ ਦੇ ਬਹੁਤ ਸਾਰੇ ਅਲਫਾਜ਼ ਜਿਹੜੇ ਆ ਉਹਨੇ ਰਾਮਚੰਦਰ ਵਾਸਤੇ ਵੀ ਵਰਤੇ ਆ। ਤਾਂ ਹੁਣ ਦੇਖੋ, ਜਦੋਂ ਤੁਸੀਂ ਦੂਸਰੇ ਕੋਲੋਂ ਸਤਿਕਾਰ ਮੰਗਦੇ ਹੋ ਕਿ ਸਾਡੇ ਧਰਮ ਦਾ, ਸਾਡੇ ਮਜ਼ਹਬ ਦਾ, ਜਾਂ ਜੋ ਸਾਡੇ ਰਹਿਬਰ ਹੈ ਉਹਨਾਂ ਦਾ ਸਤਿਕਾਰ ਕਰੇ, ਤੁਸੀਂ ਵੀ ਕਰੋ। ਹਾਂ ਠੀਕ ਆ, ਜਿੱਥੇ ਸਵਾਲ ਚੁੱਕਣਾ ਬਣਦਾ ਠੋਕ ਕੇ ਚੁੱਕੋ, ਜਿੱਥੇ ਨਿਖੇਧੀ ਕਰਨੀ ਬਣਦੀ ਹੈ ਕਰੋ। ਸਾਰੇ ਹੀ ਕਰਦੇ। ਨਰਿੰਦਰ ਮੋਦੀ ਦੇ ਬਹੁਤੇ ਇੱਥੇ ਹੁਣ ਆਪਾਂ ਦੇਖਦੇ ਹਾਂ ਜਿਹੜੇ ਤੁਹਾਡੇ ਨਾਲ ਵਾਸਤਾ ਨੇ ਮੀਡੀਆ ਦੇ ਜ਼ਰੀਏ ਜਾਂ ਹੋਰ ਲਿਖਦੇ ਨੇ, ਖੁੱਲ੍ਹ ਕੇ ਲਿਖਦੇ ਨੇ, ਲੇਖਕ ਆਲੋਚਨਾ ਕਰਦੇ ਆ, ਪਰ ਆਲੋਚਨਾ ਦਾ ਵੀ ਇੱਕ ਕਿਤੇ ਨਾ ਕਿਤੇ ਮਿਆਰ ਹੁੰਦਾ। ਪਰ ਸ਼ਿੰਗਾਰਾ ਰਾਮ ਸੁੰਗੜਾ ਨੇ ਤਾਂ ਇਹ ਸਾਰੀਆਂ ਹੱਦਾਂ ਟੱਪ ਦਿੱਤੀਆਂ। ਗੱਲ ਤੇ ਸਾਲਾ ਫਲਾਂ ਟਮਕਾਂ, ਇਹ ਚੀਜ਼ ਗਲਤ ਸੀਗੀ ਔਰ ਇਹਨੂੰ ਗਲਤ ਹੀ ਕਿਹਾ ਜਾਊਗਾ। ਹਾਲਾਂਕਿ ਉਹ ਕਿਸ ਪਰਪੇਖ 'ਚ ਬੋਲ ਰਹੇ ਸੀ ਉਹ ਅਲੱਗ ਵਿਸ਼ਾ ਹੈ। ਤਾਂ ਹੁਣ ਉਹਨਾਂ ਦੇ ਖਿਲਾਫ ਇੱਕ ਮੁਕੱਦਮਾ ਦਰਜ ਕੀਤਾ ਗਿਆ। ਮੁਕੱਦਮਾ ਜਿਹੜਾ ਉਹੀ ਆ ਮੇਰੇ ਖਿਆਲ ਦੇ ਨਾਲ ਇੱਕ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ, ਕਿਉਂਕਿ ਇਹਨਾਂ ਦੇ ਖਿਲਾਫ ਉਦੋਂ ਹੀ ਮੰਗ ਪੱਤਰ ਚਲੇ ਗਿਆ ਸੀਗਾ। ਉਦੋਂ ਹੀ ਕੁਛ ਹਿੰਦੂ ਜਥੇਬੰਦੀਆਂ ਜਿਹੜੀਆਂ ਮੈਦਾਨ 'ਚ ਆ ਗਈਆਂ ਸੀਗੀਆਂ, ਉਦੋਂ ਹੀ ਲੱਗ ਗਿਆ ਸੀਗਾ ਕਿ ਇਹ ਕੰਮ ਹੈ ਜਿਹੜਾ ਵਧੂਗਾ। ਤਾਂ ਹੁਣ ਇਹ ਵੇਖਣਾ ਹੋਏਗਾ ਕਿ ਸ਼ਿੰਗਾਰਾ ਰਾਮ ਸੁੰਗੜਾ ਜਿਨ੍ਹਾਂ ਤੇ ਕਾਫੀ ਵੱਡੀਆਂ ਧਾਰਾਵਾਂ ਲੱਗੀਆਂ, ਮਸਲਨ 295, ਇਸ ਤੋਂ ਇਲਾਵਾ ਮੈਨੂੰ ਤੇ ਲੱਗਦਾ 153 ਵੀ ਲਾ ਦਿੱਤੀ ਗਈ ਆ, ਉਹ ਜੋ ਭਾਈਚਾਰਕ ਸਾਂਝ ਨੂੰ ਖਤਰਾ ਜਾ ਹੁੰਦਾ, ਫਿਰਕੂ ਫਸਾਦ ਵਧਾਉਣ ਵਾਲਾ ਕੰਮ। ਤਾਂ ਇਹ ਕਾਫੀ ਸੋਲਿਡ ਕੇਸ ਆ ਸ਼ਿੰਗਾਰਾ ਰਾਮ ਦੇ ਅਗੇਂਸਟ। ਤਾਂ ਵੇਖਣਾ ਪਊਗਾ ਕਿ ਜੋ ਦਲਿਤ ਭਾਈਚਾਰਾ ਜਾਂ ਹੈਗੇ ਰਵਿਦਾਸੀ ਜਾਂ ਵਾਲਮੀਕੀ ਹੈ, ਉਹ ਕਿੰਨਾ ਕੁ ਇਹਨਾਂ ਦਾ ਜਾ ਕੇ ਅੱਗੇ ਸਪੋਰਟ ਕਰਦੇ ਆ, ਵੇਖਣਾ ਪਊਗਾ, ਵਿਚਾਰਨਾ ਪਊਗਾ। ਪਰ ਸ਼ਿੰਗਾਰਾ ਰਾਮ ਇੱਕ ਵਾਰੀ ਕਾਫੀ ਕਾਨੂੰਨੀ ਮੁਸ਼ਕਲ ਦੇ ਵਿੱਚ, ਕਾਫੀ ਕਾਨੂੰਨੀ ਉਲਝਣ ਦੇ ਵਿੱਚ ਫਸ ਚੁੱਕੇ ਆ। ਤੇ ਓਦਾਂ ਵੀ ਇਹਨਾਂ ਦਾ ਰੌਲਾ ਇੱਕ ਵਾਰੀ ਮੇਰੇ ਖਿਆਲ ਦੇ ਨਾਲ ਰਹਿਸ਼ ਨੂੰ ਲੈ ਕੇ ਵੀ ਪਿਆ ਸੀ। ਉਦੋਂ ਸਰਕਾਰ ਸ਼ਾਇਦ ਅਕਾਲੀ ਭਾਜਪਾ ਵਾਲਿਆਂ ਦੀ ਸੀ, ਜਦੋਂ ਇਹਨਾਂ ਨੂੰ ਅਚਾਨਕ ਰਾਤ ਜਾ ਕੇ ਪੁਲਿਸ ਨੇ ਸ਼ਾਇਦ ਘਰ 'ਚ ਉਠਾ ਦਿੱਤਾ ਗਿਆ ਸੀਗਾ, ਉਦੋਂ ਵੀ ਕਾਫੀ ਰੌਲਾ ਪਿਆ ਸੀਗਾ। ਕਿਉਂਕਿ ਬੰਦੇ ਵਿਵਾਦ ਕੇ ਬੋਲਦੇ ਆ, ਜਦੋਂ ਖੁੱਲ ਕੇ ਬੋਲਦੇ ਆ। ਪਰ ਫਿਰ ਵੀ ਮੈਂ ਕਹਿੰਦਾ ਕਿ ਜਦੋਂ ਵੀ ਤੁਸੀਂ ਬੋਲਦੇ ਹੋ, ਇੰਨਾ ਖੁੱਲ ਕੇ ਨਾ ਬੋਲੋ ਕਿ ਤੁਸੀਂ ਕਿਸੇ ਕਾਨੂੰਨੀ ਦਾ ਪੇਜ ਦੇ ਵਿੱਚ ਅਲਝ ਜਾਵੋ। ਤਾਂ ਇੰਨਾ ਕੁ ਖੁੱਲ ਕੇ ਬੋਲੋ ਕਿ ਤੁਸੀਂ ਆਪਣੀ ਗੱਲ ਵੀ ਕਹੋ, ਤੁਸੀਂ ਆਪਣਾ ਬਚਾਅ ਵੀ ਰੱਖੋ। ਜਿਸ ਤਰੀਕੇ ਨਾਲ ਬੋਲੇ ਆ, ਮੈਂ ਸਮਝਦਾ ਕਿ ਜੇ ਉਹ ਆਪਾਂ ਇੱਕ ਬਹਿਸ ਦਾ ਵਿਸ਼ਾ ਬਣਾਈਏ ਜਾਂ ਇੱਕ ਵਿਚਾਰਕ ਚਰਚਾ ਹੋਵੇ ਉਹਦੇ ਤੇ, ਉਹ ਇੱਕ ਵੱਖਰੀ ਚੀਜ਼ ਆ। ਪਰ ਜਿੱਦਾਂ ਉਹ ਬੋਲ ਰਹੇ ਸੀਗੇ, ਸ਼ਾਇਦ ਉੱਥੋਂ ਹੀ ਇਹ ਮਾਮਲਾ ਜਿਹੜਾ ਵਿਗੜਿਆ। ਹੁਣ ਅੱਗੇ ਕਿਸ ਤਰ੍ਹਾਂ ਦਾ ਇਹ ਮਾਮਲਾ ਦੇਖਦੇ ਆ ਕਿੱਦਾਂ ਬਣਦਾ। ਪਰ ਸ਼ਿੰਗਾਰਾ ਰਾਮ ਇੱਕ ਵਾਰੀ ਅੱਜ ਇਹਨਾਂ ਨੇ ਚੁੱਪ ਚਪੀਤੇ ਗ੍ਰਿਫਤਾਰ ਕਰਕੇ ਤੇ ਭੇਜ ਦਿੱਤਾ, ਮੈਨੂੰ ਲੱਗਦਾ ਜੁਡੀਸ਼ੀਅਲ ਕਸਟਡੀ ਦੇ ਵਿੱਚ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਦੇ ਪਤੀ ਨੇ ਪਿੰਡ ਦੀ ਪੰਚਾਇਤ ਤੇ ਚਲਾਤੀ ਗੋਲੀ। ਇਹੋ ਜਿਹੀ ਫਿਰ ਇਹ ਨਿਆਂ ਕਰਦੇ ਹੋਣੇ ਆ। ਜੇ ਹੱਥ 'ਚ ਪਿਸਤੌਲ ਲੈ ਕੇ ਤੇ ਪੰਚਾਇਤ ਨੂੰ ਦਬਲ ਸਕਦੇ ਆ, ਤੇ ਆਮ ਮਾਤੜ ਬੰਦਾ ਇਹਨਾਂ ਦੇ ਥੜੇ ਤੇ ਚੜ ਕੇ ਕੀ ਮੰਗਦਾ ਹੋਊਗਾ। ਸਹੀ ਗੱਲ।
ਇਹ ਖੈਰ ਇਹ ਜਿਹੜੀ ਘਟਨਾ ਧੱਲੇਕੇ ਦੀ ਆ ਜੋ ਮੋਗੇ ਜ਼ਿਲ੍ਹੇ ਦੇ ਵਿੱਚ ਆ, ਦੱਸਦੇ ਆ ਕਿ ਉੱਥੇ ਇਹਦਾ ਜਿਹੜਾ ਘਰ ਵਾਲਾ ਸੀ ਵੀਰਪਾਲ ਕੌਰ ਜੀ ਦਾ, ਉਹ ਰੇੜੀਆਂ ਰੂੜੀਆਂ ਵਾਲੇ ਜਿਹੜੇ ਪਿੰਡਾਂ 'ਚ ਦਾਖਲ ਹੁੰਦੇ ਜਿਹਨਾਂ ਨੂੰ ਆਪਾਂ ਫੇਰੀ ਵਾਲੇ ਵੀ ਆਖ ਦਿੰਦੇ ਆ, ਉਹਨਾਂ ਦੀਆਂ ਪਰਚੀਆਂ ਕੱਟਦਾ ਸੀਗਾ। ਉਹ ਪਰਚੀ ਜੀ ਲਈ ਫਿਰਦਾ, ਬੈਠੀ ਜੀ ਲਈ ਫਿਰਦਾ, ਕਹਿੰਦਾ ਕਿ ਅਸੀਂ ਪਹਿਲਾਂ ਹੀ ਅਨਾਉਂਸਮੈਂਟ ਕਰਾਈ ਸੀ ਕਿ ਸਪੀਕਰ ਲਾ ਕੇ ਨਾ ਆਇਓ ਤੇ ਗਰੀਬ ਬੰਦੇ ਆ। ਮੈਂ ਆਖਿਆ ਕਿ ਕਿੱਧਰ ਕਸੂਤੇ ਫਸਣ ਜੇ ਪਰਚੀ ਕੱਟ ਦਿੰਦੇ ਆ। ਤੇ ਉਹ ਆਪ ਵੀ ਹਸਪਤਾਲ ਦੇ ਵਿੱਚ ਜਾ ਬੈਠਾ। ਦਿਲਚਸਪ ਗੱਲ ਹੈ, ਕਹਿੰਦਾ ਸਾਰਾ ਪਿੰਡ ਆ ਕੇ ਪੈ ਗਿਆ ਮੈਨੂੰ, ਮੈਂ ਕੀ ਕਰਦਾ। ਤੇ ਉਹ ਵੀਡੀਓ ਦੇ ਵਿੱਚ ਤੇ ਜਾਉਣਾ ਮੋੜ ਬਣਿਆ, ਹੱਥ 'ਚ ਪਿਸਤੌਲ ਫੜ ਕੇ, ਇੱਕ ਹੱਥ 'ਚ ਗੰਡਾਸੀ ਫੜੀ। ਸੋ ਕਹਿੰਦਾ ਕਿ ਆਹ ਭਾਈ ਆ ਦੇਖ ਮਾਈ ਦਾ ਦੁੱਧ ਪੀਤਾ ਤੇ ਆਓ ਤੁਹਾਡੇ ਵੇਖਿਓ ਮੈਂ ਡੱਕਰੇ ਕਰਦਾ ਕਿਸ ਤਰ੍ਹਾਂ। ਤਾਂ ਇਸ ਤਰ੍ਹਾਂ ਉਹਦੀ ਵੀਡੀਓ ਦੇ ਵਿੱਚ ਤੇ ਲੱਗਦਾ ਕਿ ਉਹ ਆਪ ਹੀ ਸਾਰਾ ਕੁਝ ਕਰਨ ਡਿਆ, ਪਰ ਹੌਲੀ ਹੌਲੀ ਉਹ ਬੰਦਾ ਜਿਹੜਾ ਉਹ ਬਾਅਦ ਦੇ ਵਿੱਚ ਆਪਣੇ ਟੋਨ ਹੀ ਬਦਲ ਗਿਆ। ਕਹਿੰਦਾ ਕਿ ਨਹੀਂ ਜੀ ਇਹ ਤੇ ਸਾਰੇ ਪਿੰਡ ਵਾਲੇ ਆ ਕੇ ਮੈਨੂੰ ਪਏ ਸੀਗੇ। ਬਹਰਹਾਲ ਪਿੰਡ ਵਾਲੀ ਪੰਚਾਇਤ ਹੈ ਜਿਹੜੀ, ਉਹ ਕਹਿੰਦੇ ਕਿ ਅਸੀਂ ਗੱਲ ਕਰਨ ਗਏ ਸੀ, ਇਹ ਸਾਰਾ ਕੁਛ ਅਸੀਂ ਜਦੋਂ ਕੀਤਾ ਤੇ ਇਹ ਤੈਸ਼ ਦੇ ਵਿੱਚ ਆ ਗਿਆ ਤੇ ਫਿਰ ਇਹਨੇ ਫਾਇਰ ਵੀ ਕੀਤਾ। ਸੋ ਜੋ ਵੀ ਆ ਬਹੁਤ ਮੰਦਭਾਗਾ। ਤੇ ਉਸ ਵੀਡੀਓ ਨੂੰ ਵੇਖ ਕੇ ਤੇ ਇਹੋ ਹੀ ਜਾਪਦਾ ਕਿ ਜਿਹਦਾ ਨਾਮ ਥਾਣਾ ਸਿੰਘ ਆ, ਉਹ ਆਪ ਹੀ ਘਰ 'ਚ ਥਾਣਾ ਬਣਾਈ ਬੈਠਾ ਸੀਗਾ ਕਿ ਮੇਰਾ ਹੀ ਰਾਜ ਆ। ਖੈਰ ਇਹ ਬਹੁਤ ਘਟੀਆ ਗੱਲ ਆ, ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੇ ਵਿੱਚੋਂ ਇਸ ਤਰ੍ਹਾਂ ਦੇ ਬੰਦੇ ਉੱਠ ਕੇ ਇਸ ਤਰ੍ਹਾਂ ਦੀਆਂ ਕਰਤੂਤਾਂ ਕਰਦੇ, ਬਹੁਤ ਘਟੀਆ ਕੰਮ ਆ। ਇਹ ਇੱਕ ਥਾਂ ਨਹੀਂ, ਆਪਾਂ ਬਹੁਤ ਥਾਵਾਂ ਤੇ ਇਹਨਾਂ ਦੀਆਂ ਲੀਡਰਾਂ ਦੀਆਂ ਆਪ ਹੁਦਰੀਆਂ ਵੇਖ ਚੁੱਕੇ ਆ। ਇਹਨਾਂ ਨੂੰ ਨੱਥ ਪਾਉਣ ਦੀ ਜ਼ਰੂਰਤ ਆ। ਤੇ ਜਿਹੜੇ ਐ ਗਰੀਬਾਂ ਦੀਆਂ ਪਰਚੀਆਂ ਕੱਟੀ ਜਾਂਦੇ 100 ਰੁਪਏ ਦੀਆਂ, 200 ਰੁਪਏ ਦੀਆਂ, ਤੇ ਉਹ ਪੈਸੇ ਵਾਸਤੇ ਵੱਡੇ ਪਰਚੇ ਕਿਉਂ ਨਹੀਂ ਕੱਟਦੇ ਹੋਣਗੇ, ਕਿਉਂ ਨਹੀਂ ਕਟਵਾਉਂਦੇ ਹੋਣਗੇ? ਸਹੀ ਅੰਦਾਜ਼ਾ ਲਾ ਸਕਦੇ ਹੋ ਤੁਸੀਂ ਇਸ ਗੱਲ ਦਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਅਬੋਹਰ ਦੀਆਂ 2 ਭੈਣਾਂ ਦਾ ਚੰਡੀਗੜ੍ਹ ਦੇ ਵਿੱਚ ਕਤਲ ਕੇਸ ਜਿਹੜਾ ਸੁਲਝਿਆ, ਥਾਣੇਦਾਰ ਦਾ ਹੀ ਮੁੰਡਾ ਗ੍ਰਿਫਤਾਰ। ਦੇਖੋ ਇਸ ਮਾਮਲੇ ਦੇ ਵਿੱਚ ਇਹ ਬੜਾ ਵੱਡਾ ਇਨਕਸ਼ਾਫ ਹੋਇਆ ਕਿ ਉਹ ਮੁੰਡਾ ਜਿਹੜਾ ਸੀਗਾ ਕਿਤੇ ਸਬ ਇੰਸਪੈਕਟਰ ਦਾ ਮੁੰਡਾ ਸੀਗਾ। ਦੂਜੀ ਗੱਲ ਇਹ ਆ ਕਿ ਉਹ 2 ਕਤਲ ਕਰਕੇ ਤੇ ਵਾਪਸ ਆਪਣੇ ਘਰ ਦੇ ਵਿੱਚ ਗਿਆ ਤੇ ਉੱਥੋਂ ਰੱਖੜੀ ਬਣਾ ਕੇ ਮੁੜ ਕੇ ਆਰਾਮ ਦੇ ਨਾਲ ਨਿਕਲ ਗਿਆ, ਜਦ ਕਿ ਉਹ CCTV ਕੈਮਰੇ ਦੇ ਵਿੱਚ ਕੈਦ ਹੋ ਚੁੱਕਾ ਹੈਗਾ। ਤਾਂ ਇਹ ਬਹੁਤ ਵੱਡੀ ਗੱਲ ਹੈ। ਸੋ ਇਹਨਾਂ ਨੇ ਮਾਮਲਾ ਸੁਲਝਾ ਲਿਆ। 12 ਕੁ ਘੰਟਿਆਂ ਬਾਅਦ ਇਹਨੂੰ ਦਿੱਲੀ ਤੋਂ ਫੜ ਕੇ ਲੈ ਆਏ ਆ ਤੇ ਦੱਸਦੇ ਆ ਕਿ ਜੋ ਇਸ ਮਾਮਲੇ ਦੇ ਵਿੱਚ ਨਿਕਲਿਆ ਉਹ ਇਹੋ ਆ ਕਿ ਜਿਹੜੀਆਂ 2 ਕੁੜੀਆਂ ਸੀ ਜੋ ਸਾਡੇ ਇੱਕ ਲਾਗੇ ਪਿੰਡ ਤੋਂ ਹੀ ਸੀ, ਬੱਲੂਆਣੇ ਤੋਂ, ਇਹ ਰਹਿੰਦੀਆਂ ਇੱਥੇ ਸੀਗੀਆਂ, ਜੀਰਕਪੁਰ ਜੌਬ ਵਗੈਰਾ ਕਰਦੀਆਂ ਸੀਗੀਆਂ। ਤੇ ਇਹ ਮੁੰਡੇ ਦਾ ਇਹਨਾਂ ਦੇ ਨਾਲ ਆਉਣਾ ਜਾਣਾ ਸੀ। ਇਹਨਾਂ ਦੇ ਵਿੱਚ ਇੱਕ ਕੁੜੀ ਦੇ ਨਾਲ ਇਹਦੀ ਫਰੈਂਡਸ਼ਿਪ ਸੀ, ਗੱਲ ਵਿਆਹ ਸ਼ਾਦੀ ਤੱਕ ਵੀ ਪਹੁੰਚੀ, ਪਰ ਫਿਰ ਇਹਨਾਂ ਦਾ ਬ੍ਰੇਕਅਪ ਹੋ ਗਿਆ। ਇਹ ਮੁੰਡੇ ਨੂੰ ਸ਼ੱਕ ਸੀਗਾ ਕਿ ਕੁੜੀ ਜਿਹੜੀ ਆ ਇਹਨੇ ਗਾਂ ਕਿਸੇ ਦੇ ਨਾਲ ਫਰੈਂਡਸ਼ਿਪ ਕਰ ਲਈ ਤੇ ਦੱਸਦੇ ਆ ਉਸ ਦਿਨ ਇਹ ਤੜਕੇ ਜਾ ਕੇ ਉਹਦੇ ਮੋਬਾਈਲ ਵਗੈਰਾ ਚੈੱਕ ਕਰਨ ਗਿਆ ਸੀਗਾ ਤਾਂ ਕਿ ਪਤਾ ਲਾਵੇ ਕਿ ਕਿਹਦੇ ਨਾਲ ਇਹ ਗੱਲਾਂ ਗੁੱਲਾਂ ਕਰਦੀ ਆ। ਪਰ ਇਸ ਦਰਮਿਆਨ ਦੋਹਾਂ ਦੇ ਵਿੱਚ ਲੜਾਈ ਝਗੜਾ ਹੋਇਆ, ਉਹਨੇ ਗੱਲ ਪੈ ਗਿਆ, ਉਹਨੇ ਇਹਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ। ਫਿਰ ਜਿਹੜੀ ਦੂਜੀ ਕੁੜੀ ਵਾਸ਼ਰੂਮ ਦੇ ਵਿੱਚ ਸੀ ਉਹ ਵੀ ਭੱਜ ਕੇ ਆ ਗਈ। ਤਾਂ ਇਹਨੇ ਫਿਰ ਦੋਵਾਂ ਨੂੰ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਘਚੋਲਿਆ, ਫਿਰ ਉਹਨਾਂ ਦੇ ਗਾਲ ਕੁੱਟੇ, ਫਿਰ ਲਿਆ ਕੇ ਰਸੋਈ ਦੇ ਵਿੱਚੋਂ ਕੋਈ ਤਿੱਖਾ ਹਥਿਆਰ ਇਹਨਾਂ ਨੂੰ ਕੱਟ ਦਿੱਤਾ। ਸੋ ਇਸ ਤਰ੍ਹਾਂ ਬੇਕਿਰਕੀ ਦੇ ਨਾਲ, ਬੇਰਹਿਮੀ ਦੇ ਨਾਲ ਇਹਨੇ ਕਤਲ ਕੀਤੇ। ਫਿਰ ਕਤਲ ਕਰਨ ਉਪਰੰਤ ਦੱਸਦੇ ਆ ਕਿ ਆਪਣੇ ਘਰੇ ਚਲੇ ਗਿਆ, ਉੱਥੇ ਆਪਣੀ ਸਿਸਟਰ ਤੋਂ ਇਹਨੇ ਰੱਖੜੀ ਬਣਾਈ ਤੇ ਉੱਥੋਂ ਫਿਰ ਦਿੱਲੀ ਟਿਪ ਗਿਆ। ਹਾਲਾਂਕਿ ਇਹਦੇ ਕੋਲ ਮੋਬਾਈਲ ਜਿਹੜੇ ਕੁੜੀਆਂ ਦੇ ਵੀ ਸੀਗੇ ਦੋਵੇਂ, ਤਾਂ ਆਪ ਦਾ ਵੀ ਸ਼ਾਇਦ ਹੋਊਗਾ। ਮੈਨੂੰ ਲੱਗਦਾ ਕਿ ਉੱਥੋਂ ਹੀ ਫਿਰ ਇਹ ਟਰੈਕ ਹੋ ਗਿਆ, ਪਤਾ ਲੱਗ ਗਿਆ ਹੋਊਗਾ ਇਹਨਾਂ ਦਾ ਕਿੱਥੇ ਗਿਆ, ਕਿੱਥੇ ਜਾਂਦਾ। ਹੁਣ ਇਹਨੂੰ ਫੜ ਕੇ ਇਹਨਾਂ ਨੇ ਲੈ ਆਂਦਾ, ਰਿਮਾਂਡ ਰਿਮੂਵ ਲੈਣਗੇ। ਪਰ ਜੋ ਵੀ ਹੋਇਆ ਬਹੁਤ ਤਕੜਾ ਕਤਲकांड ਅੰਜਾਮ ਦੇਣ ਤੋਂ ਬਾਅਦ ਜਿਸ ਤਰੀਕੇ ਨਾਲ ਉਹ ਬੰਦੇ ਨੇ ਬੜੀ ਦਿਲਬਦੀ ਕਰਕੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਕੀਤਾ, ਹੈਰਾਨ ਕਰਦਾ। ਦੂਜੀ ਗੱਲ ਇਹ ਆ ਕਿ ਜਿਹੜੀਆਂ ਕੁੜੀਆਂ ਇੱਥੋਂ ਜਾਂਦੀਆਂ ਨੇ, ਇਕੱਲੀਆਂ ਰਹਿੰਦੀਆਂ ਨੇ, ਦੇਖੋ ਕਿਸੇ ਦੀ ਨਿੱਜੀ ਜ਼ਿੰਦਗੀ ਮੈਂ ਸਲਾਹ ਦੇਣ ਵਾਲਾ ਤੇ ਕੌਣ ਹੁੰਦਾ, ਪਰ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ। ਕਿਉਂਕਿ ਕਈ ਵਾਰ ਇਹ ਚੀਜ਼ਾਂ ਹਾਂ ਠੀਕ ਆ ਇਸ ਉਮਰ ਦੇ ਵਿੱਚ ਹੁੰਦੀਆਂ ਨੇ, ਆਮ ਨੋਰਮਲ ਗੱਲ ਆ, ਅਸੀਂ ਕੋਈ ਸਾਧੂ ਫਕੀਰ ਨਹੀਂ ਹੈਗੇ। ਪਰ ਗੱਲ ਇਹ ਆ ਕਿ ਕਈ ਵਾਰ ਅੱਜ ਦੀ ਤਰੀਕ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਤੁਹਾਡੀ ਜਾਨ ਵੀ ਜੋਖਮ ਚ ਪਾ ਦਿੰਦੀ ਹੈ, ਜਿਸ ਤਰ੍ਹਾਂ ਕਿ ਇਹਨਾਂ ਕੁੜੀਆਂ ਦੇ ਨਾਲ ਹੋਇਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਜਾਖੜ ਦੀ ਕੋਠੀ ਦੇ ਉੱਤੇ ਆਮ ਆਦਮੀ ਪਾਰਟੀ ਦੇ ਆਗੂ ਨੇ ਕਹਿੰਦੇ ਕਰ ਦਿੱਤਾ ਹਮਲਾ। ਦੇਖੋ ਇਹ ਵੀ ਕਾਫੀ ਅੱਜ ਡਰਾਮਾ ਜਿਹੜਾ ਉਹ ਹਾਈ ਪ੍ਰੋਫਾਈਲ ਬਣਿਆ ਰਿਹਾ। ਦੱਸਦੇ ਕਿ ਅਬੋਹਰ ਵਾਲੀ ਜਿਹੜੀ ਇਹਦੀ ਸਾਊਥ ਐਵੇਨਿਊ ਦੀ ਕੋਠੀ ਹੈ ਸੁਨੀਲ ਜਾਖੜ ਜੀ ਦੀ, ਉੱਥੇ ਇੱਕ ਆ ਗਿਆ 10-15 ਮਿੰਟ ਦੱਸਦੇ ਨੇ ਪੂਰਾ ਆਪਣਾ ਉੱਥੇ ਖਰੂਦ ਪਾਇਆ। ਕੁਛ ਲੋਕ ਤੇ ਵੀ ਕਹਿੰਦੇ ਕਿ ਪੈਟਰੋਲ ਬੰਬ ਵੀ ਸੁੱਟਿਆ ਗਿਆ।
ਤੇ ਭੰਨ ਤੋੜ ਦਾ ਵੀ ਯਤਨ ਕੀਤਾ ਗਿਆ, ਮਤਲਬ ਕਿ ਪੱਥਰ ਪੁੱਤਰ ਮਾਰੇ ਗਏ ਆ ਤਾਂ ਕਿ ਗੇਟ ਬੰਦ ਹੁੰਦੇ, ਸਿਕਿਉਰਿਟੀ ਲੱਗੀ ਹੁੰਦੀ ਆ, ਕੀ ਬਹੁਤਾ ਤੇ ਹੋਣਾ ਐਵੇਂ ਤੋੜ ਭੱਜ ਵਾਲ ਪਤਾ ਨਹੀਂ ਹੁੰਦਾ। ਦੱਸਦੇ ਆ ਕਿ ਉਹ ਬੰਦੇ ਨੇ ਖਾਧੀ ਪੀਤੀ ਸੀ ਤੇ ਬੰਦਾ ਉਦਾਂ ਵੀ ਤੁਹਾਨੂੰ ਪਤਾ ਕਿ ਪੱਥਰਾਂ 'ਚ ਵੀ ਸਿਰ ਮਾਰ ਲੈਂਦਾ। ਖੈਰ ਇਹ ਜੋ ਘਟਨਾ ਦਾ ਕਾਰਨ ਸਾਹਮਣੇ ਆਉਂਦਾ ਪਿਆ ਇਹ ਇਹੋ ਹੀ ਆ ਕਿ ਜਿਹੜਾ ਇਹ ਆਮ ਆਦਮੀ ਪਾਰਟੀ ਦਾ ਆਗੂ ਸੀਗਾ, ਇਹਦੀ ਪਤਨੀ ਅਬੋਹਰ ਤੇ ਨਗਰ ਕੌਂਸਲ ਦੀ ਚੋਣ ਲੜਨ ਜਾ ਰਹੀ ਸੀਗੀ ਉਦੋਂ, ਤਾਂ ਇਹਦੀ ਨਾਮਜ਼ਦਗੀ ਵਾਲੇ ਜਿਹੜੇ ਕਾਗਜ਼ ਸੀਗੇ ਉਹ ਰੱਦ ਹੋਏ ਸੀਗੇ। ਤਾਂ ਇਸ ਬੰਦੇ ਨੇ ਉਦੋਂ ਵੀ ਸੁਨੀਲ ਜਾਖੜ ਨੂੰ ਕਾਫੀ ਪੁਣਿਆ ਸੀਗਾ ਤੇ ਲੱਗਦਾ ਇਹੋ ਆ ਕਿ ਉਸੇ ਖੁੰਦਕ ਦੇ ਵਿੱਚ ਆ ਕੇ ਇਹਨੇ ਕੰਮ ਕੀਤਾ। ਦੱਸਦੇ ਆ ਕਿ 15 ਮਿੰਟ ਦੀ ਇਹਦੀ ਹਰਕਤ ਜਿਹੜੀ ਆ ਉਹ CCTV ਕੈਮਰੇ 'ਚ ਕੈਦ ਹੋਈ ਆ। ਬਹਰਹਾਲ ਪੁਲਿਸ ਨੇ ਉਹ CCTV ਫੁਟੇਜ ਹਾਲੇ ਤੱਕ ਜਾਰੀ ਨਹੀਂ ਕੀਤੀ। ਜੀ 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 ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਅਕਾਲੀ ਦਲ ਤੇ ਭਾਜਪਾ ਮਿਲ ਕੇ ਲੜਨਗੀਆਂ ਹਰਿਆਣਾ ਵਿਧਾਨ ਸਭਾ ਜਿਹੜੀਆਂ ਚੋਣਾਂ। ਭੁੰਦੜ ਹੋਣਾ ਦਾ ਬਿਆਨ। ਹਾਂ ਬਿਲਕੁਲ, ਇਹਨਾਂ ਨੇ ਐਲਾਨ ਕਰ ਦਿੱਤਾ। ਹਾਲਾਂਕਿ ਇਹ ਕਹਿੰਦੇ ਸੀਗੇ ਕਿ ਅਸੀਂ ਤੀਜਾ ਹਿੱਸਾ ਲੈਣਾ ਸੀਟਾਂ ਦੇ ਵਿੱਚੋਂ। ਉਹ ਵੇਖਿਆ ਸੀਗਾ ਨਾ ਤੁਸੀਂ ਕਿਵੇਂ ਐਪੀਸੋਡ ਚੱਲਿਆ ਸੀਗਾ ਜਦੋਂ ਇਹਨਾਂ ਨੇ ਮਨਜਿੰਦਰ ਸਿੰਘ ਸਿਰ ਸਾਹਿਬ ਨੂੰ ਵੀ ਅੱਗੇ ਲਾ ਲਿਆ ਸੀਗਾ ਤੇ ਉਹਨੇ ਵੀ ਬਹੁਤ ਰੌਲਾ ਪਾਇਆ ਸੀਗਾ। ਫਿਰ ਇਹ ਆ ਗਏ ਮੈਦਾਨ 'ਚ ਖੁੱਲੇ ਰੂਪ 'ਚ। ਇਹ ਕਹਿੰਦੇ ਆ ਕਿ ਜੀ ਕਹਿੰਦੇ ਕਿ ਅਮਿਤ ਸ਼ਾਹ ਆਪ ਹੀ ਕਹਿੰਦਾ ਕਿ 75 ਸੀਟਾਂ ਜਿਤਾਓ, ਇਹਦਾ ਮਤਲਬ ਹੈ ਕਿ 15-20 ਸਾਨੂੰ ਛੱਡਣ ਨੂੰ ਆਪ ਹੀ ਫਿਰਦੇ ਆ, ਅਸੀਂ 15-20 ਤੋਂ ਅੱਗੇ ਗਿਣਤੀ ਲਵਾਂਗੇ। ਖੈਰ ਹੁਣ ਸਾਰਾ ਕੁਝ ਸੌਟ ਆਊਟ ਹੋ ਗਿਆ, ਇਹਨਾਂ ਨੇ ਐਲਾਨ ਕਰ ਦਿੱਤਾ। ਅੱਜ ਵੀ ਅਮਿਤ ਸ਼ਾਹ ਨੇ ਫਿਰ ਆਖਿਆ ਕਿ ਅਸੀਂ 75 ਤੋਂ ਵੱਧ ਸੀਟਾਂ ਇੱਥੇ ਜਿੱਤਾਂਗੇ, ਦੁਬਾਰਾ ਸਰਕਾਰ ਬਣਾਵਾਂਗੇ। ਇਹਨਾਂ ਨੇ ਐਲਾਨ ਕਰ ਦਿੱਤਾ, ਕਹਿੰਦੇ ਆ ਕਿ ਅਸੀਂ ਰਲ ਮਿਲ ਕੇ ਚੋਣਾਂ ਲੜਾਂਗੇ। ਤਾਂ ਇਹਦਾ ਮਤਲਬ ਇਹੋ ਆ ਕਿ ਇਹਨਾਂ ਦਾ ਆਪਸ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਉਹ ਰਾਜੀਨਾਮਾ ਹੋ ਗਿਆ ਤੇ ਜਿਹੜਾ ਉਹ ਵੈਸੇ ਵੀ ਇਹਨਾਂ ਨੇ ਸਰਦੂਲ ਸਿਕੰਦਰ ਵਾਲਾ ਗਾਣਾ ਨਾ ਜਿਹੜਾ ਉਹ ਪੱਕਾ ਹੀ ਜ਼ਿਹਨ 'ਚ ਬਿਠਾਇਆ ਹੋਇਆ, ਜਿਹਦੇ ਨਾਲ ਮਸਲੇ ਵਿਗੜ ਜਾਂਦੇ ਨੇ, ਰਜ਼ਾਮੰਦੀ ਕਰ ਲਓ ਨਿਬੜ ਜਾਂਦੇ ਨੇ। ਤਾਂ ਜਦੋਂ ਵੀ ਮਸਲੇ ਵਿਗੜ ਲੱਗਦੇ ਆ ਫਿਰ ਇਹ ਰਾਜੀਨਾਮਾ ਵੀ ਕਰ ਲੈਂਦੇ ਆ। ਪਰ ਇਸ ਦਰਮਿਆਨ ਇੱਕ ਦੋ ਚੀਜ਼ਾਂ ਵੱਡੀਆਂ ਵਾਪਰੀਆਂ ਨੇ। ਇੱਕ ਤੇ ਇਹ ਆ ਕਿ ਭਾਜਪਾ ਨੇ ਇੱਥੇ ਭਰਤੀ ਮੁਹਿੰਮ ਜਿਸ ਤਰੀਕੇ ਨਾਲ ਪੰਜਾਬ 'ਚ ਵਿੱਢੀ ਸੀਗੀ, ਬਰੋਬਰ ਅਕਾਲੀਆਂ ਨੇ ਵੀ ਵਿੱਢੀ। ਦੂਜੀ ਚੀਜ਼ ਇਹ ਆ ਕਿ ਇਨ ਬਿਟਵੀਨ ਹੀ ਕਲੋਜ਼ਰ ਰਿਪੋਰਟ ਆ ਗਈ। ਜਦੋਂ ਇਹ ਸਾਰੀ ਟਸਲਬਾਜ਼ੀ ਚੱਲੀ ਆ ਪਿਛਲੇ 4 ਮਹੀਨਿਆਂ ਤੋਂ, ਇਸੇ ਦਰਮਿਆਨ ਹੀ ਕਲੋਜ਼ਰ ਰਿਪੋਰਟ ਆਈ ਹੈ। ਇਹ ਇਤਫਾਕ ਹੈ ਜਾਂ ਘਟਨਾ ਦਾ ਕੋਈ ਸਾਕ ਹੈ ਇਹਦੇ ਨਾਲ, ਉਹ ਪਤਾ ਨਹੀਂ ਹੈ। ਪਰ ਇਹ ਟਾਈਮਿੰਗ ਜਿਹੜੀ ਆ ਉਹ ਵਾਕਿਆ ਕਿਤੇ ਨਾ ਕਿਤੇ ਇੱਕ ਜਿਹੜੀ ਪ੍ਰੈਸ਼ਰ ਗੇਮ ਹੁੰਦੀ ਹੈ ਨਾ, ਉਹਦੇ ਵੱਲ ਸੰਕੇਤਕ ਜ਼ਰੂਰ ਬਣ ਗਈ ਵਿਖਾਉਂਦੀ ਹੈ ਸਾਨੂੰ ਕਿ ਕੁਛ ਨਾ ਕੁਛ ਹੈ ਕਿ ਅੰਦਰ ਕਰਤੇ ਇੱਕ ਦੂਜੇ ਤੇ ਦਬਾਅ ਜ਼ਰੂਰ ਪਾਇਆ ਜਾਂਦਾ ਇਹਨਾਂ ਵੱਲੋਂ। ਜੀ 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 ਤੇ ਮਿੰਟੂ ਜੀ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਸਰੋਤਿਓ ਜੇ ਤੁਹਾਡੇ ਵੀ ਮਿੰਟੂ ਜੀ ਨੂੰ ਕੋਈ ਸਵਾਲ ਹੈਗੇ ਆ, ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਇਹ ਜੁੜੇ ਰਹਿਣਗੇ ਅਗਲੇ ਜਿਹੜੇ ਆ 20 ਮਿੰਟ ਤੱਕ ਹੋਰ। ਸੋ ਤੁਸੀਂ ਵੀ ਜਿਹੜੇ ਸਵਾਲ ਪੁੱਛ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਤੇ ਮਿਲਦੇ ਹਾਂ ਆਪਾਂ ਮਿੰਟੂ ਜੀ ਇੱਕ ਬ੍ਰੇਕ ਤੋਂ ਬਾਅਦ 'ਚ। ਸ਼ਹਿਨਾਈ ਬ੍ਰਾਈਡਲ ਬੁਟੀਕ ਫਰੀਮੌਂਟ ਵਾਲਿਆਂ ਤੇ ਲੱਗ ਚੁੱਕੀ ਆ 25% ਡਿਸਕਾਊਂਟ ਦੀ ਭਾਰੀ ਸੇਲ। ਸ਼ਹਿਨਾਈ ਬ੍ਰਾਈਡਲ ਬੁਟੀਕ ਸਭ ਤੋਂ ਵੱਡਾ ਸਟੋਰ ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀਆਂ ਸਾੜੀਆਂ, ਲਹਿੰਗੇ, ਸਲਵਾਰ ਸੂਟ ਅਤੇ ਵਿਆਹ ਵਾਸਤੇ ਲਹਿੰਗਾ ਅਤੇ ਸ਼ੇਰਵਾਨੀ। ਬੱਚਿਆਂ ਤੇ ਮਰਦਾਂ ਦੇ ਕੱਪੜੇ ਵੀ ਖਰੀਦ ਸਕਦੇ ਹੋ ਅਤੇ ਖਰੀਦ ਸਕਦੇ ਹੋ ਫੈਸ਼ਨ ਜਿਊਲਰੀ ਵੀ। ਅਤੇ ਇਹਨਾਂ ਦੀ ਨਵੀਂ ਕਲੈਕਸ਼ਨ ਤੋਂ ਕਿਸੇ ਵੀ ਤਰ੍ਹਾਂ ਦਾ ਕੱਪੜਾ ਪਸੰਦ ਕਰ ਸਕਦੇ ਹੋ ਅਤੇ ਲੈ ਸਕਦੇ ਹੋ 25% ਸੇਲ ਦਾ ਲਾਭ। ਇਸ ਦੇ ਨਾਲ ਹੀ ਇਹਨਾਂ ਦੇ ਸਟੋਰ ਤੇ ਖੁੱਲ ਚੁੱਕਾ ਹੈ ਗੋਲਡ ਪੈਲਸ ਜਿਊਲਰਸ ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੇ ਹੀਰੇ ਅਤੇ ਸੋਨੇ ਦੇ ਗਹਿਣੇ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਗੱਲ ਕਰੋ 5107968658 510 796 8658 ਅਤੇ ਖੁੱਲੇ ਰਹਿੰਦੇ ਹਨ ਮੰਗਲਵਾਰ ਤੋਂ ਐਤਵਾਰ ਸਵੇਰੇ 11 ਵਜੇ ਤੋਂ ਸ਼ਾਮੀ 7:30 ਵਜੇ ਤੱਕ। ਸ਼ਹਿਨਾਈ ਬ੍ਰਾਈਡਲ ਬੁਟੀਕ 39189 ਫਾਰਵੈਲ ਡਰਾਈਵ ਫਰੀਮੌਂਟ। ਅੱਜ ਹੀ ਜਾਓ ਤੇ 25% ਸੇਲ ਦਾ ਲਾਭ ਉਠਾਓ। ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਜਾਂ ਵੇਚਣ ਦੇ ਲਈ ਗੱਲ ਕਰ ਸਕਦੇ ਹੋ ਰੀਅਲਟਰ ਏਜੰਟ ਸਿਮੀ ਚਾਂਦੀ ਜੀ ਨਾਲ ਅਤੇ ਲੋਨ ਵਿੱਚ ਵੀ ਤੁਹਾਡੀ ਮਦਦ ਕਰਦੇ ਹਨ। ਇਹਨਾਂ ਦਾ ਆਫਿਸ ਫੇਅਰਫੀਲਡ ਵਿੱਚ ਹੈ ਅਤੇ ਇਹਨਾਂ ਦੀ ਕੰਪਨੀ ਵੈਕਾਵਿਲ ਅਤੇ ਡਿਕਸਨ ਦੇ ਵਿੱਚ ਵੀ ਕੰਮ ਕਰਦੀ ਹੈ। ਸੈਕਰਾਮੈਂਟੋ
ਸੈਕਰਾਮੈਂਟੋ ਅਤੇ ਵੁੱਡਲੈਂਡ ਏਰੀਆ ਦੇ ਵਿੱਚ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਇਹ ਤੁਹਾਡੇ ਨਾਲ ਇੰਗਲਿਸ਼ ਅਤੇ ਪੰਜਾਬੀ ਵਿੱਚ ਗੱਲ ਕਰ ਸਕਦੇ ਹਨ। ਸਿਮੀ ਚਾਂਦੀ 2420 ਮਾਰਟਿਨ ਰੋਡ ਫੇਅਰਫੀਲਡ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 7074106282 707 410 6282 BRE ਨੰਬਰ 02000498। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 Timberlake Way Suite 350 ਅਤੇ 400 Sacramento। ਟਰੱਕਿੰਗ ਕੰਪਨੀਆਂ ਲਈ ਖੁਸ਼ਖਬਰੀ। ਹੁਣ ਟਰੱਕ ਡਰਾਈਵਰਜ਼ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਜ਼ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ, ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 9164000002 truckbook.us। Truck Book app, a complete trucking solution। हर चढ़दी सवेर तो टलदी रात ताईं, साल दे 365 ते हफ्ते दे 7 दिन सुनदे रहो अपना मानयोग ते मन पाउंदा रेडियो, पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਕਦੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ। ਦੁਬਾਰਾ ਤੋਂ ਫੇਰ ਸਤਿ ਸ੍ਰੀ ਅਕਾਲ ਜੀ। ਤੇ ਦੁਬਾਰਾ ਤੋਂ ਇੱਕ ਹੋਰ ਵੱਡੀ ਖਬਰ ਆ ਜੀ ਕਿ ਜੰਮੂ ਕਸ਼ਮੀਰ ਕਾਂਗਰਸ ਨੂੰ ਪ੍ਰੈਸ ਕਾਨਫਰੰਸ ਕਰਨ ਤੋਂ ਰੋਕ ਦਿੱਤਾ ਗਿਆ। ਉਹਨਾਂ ਦੀ ਇਕਾਈ ਵੱਲੋਂ ਉਹਨਾਂ ਦੇ ਦਫ਼ਤਰ ਦੇ ਵਿੱਚ, ਪਾਰਟੀ ਹੈਡਕੁਆਟਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਗਈ, ਜਿੱਥੇ ਉਹਨਾਂ ਦੇ ਸਾਬਕਾ MLC ਰਵਿੰਦਰ ਸ਼ਰਮਾ ਪਾਰਟੀ ਦੇ ਤਰਜਮਾਨ ਦੇ ਤੌਰ ਤੇ ਮੁਖਾਤਬ ਹੁੰਦੇ ਸੀ। ਦੱਸਦੇ ਕਿ ਚਲਦੀ ਪ੍ਰੈਸ ਕਾਨਫਰੰਸ ਜਿਹੜੀ ਆ ਪੁਲਿਸ ਵਾਲਿਆਂ ਨੇ ਆ ਕੇ ਰੋਕ ਦਿੱਤੀ ਉੱਥੇ ਤੇ ਨਾਲ ਚੱਲਣ ਨੂੰ ਕਿਹਾ, ਕਿਉਂਕਿ ਉਹ ਕਹਿੰਦੇ ਆ ਕਿ ਸਾਡੇ ਵੱਡੇ ਅਧਿਕਾਰੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਮੀਡੀਆ ਕਿੰਨਾ ਕੁ ਆਜ਼ਾਦ ਆ, ਨੇਤਾ ਕਿੰਨੇ ਕੁ ਆਜ਼ਾਦ ਆ। ਕਹਿਣ ਨੂੰ ਸਭ ਕੁਝ ਠੀਕ ਹੈ, ਮਾਹੌਲ ਠੀਕ ਹੈ, ਸਵਾਹ ਠੀਕ ਹੈ। ਇਹ ਤਾਂ ਹੁਣ ਸਪਸ਼ਟ ਹੀ ਜਿਹੜਾ ਪਤਾ ਲੱਗ ਰਿਹਾ ਹੈ ਵੀ ਇੱਦਾਂ ਜਿਹੜਾ ਧੱਕਾ ਆ ਉਹਨਾਂ ਦੇ ਨਾਲ ਉੱਥੇ ਜਿਹੜਾ ਲਗਾਤਾਰ ਜਿਹੜਾ ਹੋ ਰਿਹਾ ਆ, ਉੱਥੋਂ ਦੇ ਲੀਡਰਾਂ ਨੂੰ ਹੀ ਜਿਹੜਾ ਬੋਲਣ ਦਾ ਹੁਣ ਅਧਿਕਾਰ ਨਹੀਂ ਹੈ। ਤੇ ਵੈਸੇ ਕਿਹੜਾ ਉਹਨਾਂ ਨੇ ਲੀਡਰਾਂ ਤੋਂ ਪੁੱਛ ਕੇ 370 ਜਿਹੜੀ ਆ ਉਹ ਲਾਈ ਸੀ। ਇਹ ਤਾਂ ਜਿਹੜਾ ਹੋਣਾ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਇਹੀ ਕੁਛ ਹੋਣਾ ਸੀ। ਇਹ ਤਾਂ ਬਾਕੀ ਸੂਬੇ ਵੀ ਜਿਹੜੇ ਤਿਆਰ ਰਹਿਣ, ਵੀ ਕੀ ਪਤਾ ਕੱਲ੍ਹ ਨੂੰ ਉਹਨਾਂ ਨੇ ਕਿੱਥੋਂ ਜਿਹੜਾ ਆ ਕੀ ਜਿਹੜਾ ਉਹ ਭਾਲ ਲੈਣਾ। ਪਰ ਗੱਲ ਇਹ ਆ ਵੀ ਜਿਹੜੇ ਦੇਸ਼ ਭਗਤੀ ਦਾ ਜਿਹੜਾ ਪਰਦਾ ਪਾਈ ਬੈਠੇ ਅੱਖਾਂ ਦੇ ਉੱਤੇ, ਉਹਨਾਂ ਨੂੰ ਇਹ ਗੱਲ ਜਿਹੜੀ ਦਿਖੂਗੀ, ਸਮਝ ਆਊਗੀ
ਜਾਂ ਨਹੀਂ। ਤੇ ਸਰੋਤਿਓ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਨੰਬਰ ਹੈ 408 272 5200। ਅੱਗੋਂ ਪਿੱਛੋਂ ਤੁਸੀਂ ਕਾਫੀ ਜਿਹੜੇ ਆ ਸਾਨੂੰ ਪੁੱਛਦੇ ਰਹਿੰਦੇ ਹੋ ਮਿੰਟੂ ਜੀ ਦੇ ਨਾਲ ਗੱਲ ਕਰਾਓ, ਤਾਂ ਮਿੰਟੂ ਜੀ ਦੇ ਨਾਲ ਗੱਲਬਾਤ ਕਰਨ ਦੇ ਲਈ ਜਿਹੜਾ ਸ਼ੁੱਕਰਵਾਰ ਦਾ ਆਪਣੇ ਕੋਲ ਜਿਹੜਾ ਉਹ ਦਿਨ ਹੁੰਦਾ ਆ। ਸੋ ਸ਼ੁੱਕਰਵਾਰ ਨੂੰ ਜਿਹੜਾ ਆਪਾਂ ਤਕਰੀਬਨ 9 ਤੋਂ 9:30 ਵਜੇ ਤੱਕ ਇਹਨਾਂ ਦੇ ਨਾਲ ਜਿਹੜੀਆਂ ਕਾਲਸ ਆ ਉਹ ਚੱਲਦੀਆਂ ਨੇ। ਤੇ ਆਓ ਵਾਰੀ ਸਰ ਆਪਣੇ ਜਿਹੜੇ ਸਰੋਤਿਆਂ ਦੇ ਨਾਲ ਗੱਲ ਕਰਦੇ ਹਾਂ। ਪਹਿਲੇ ਕਾਲਰ ਆਪਣੇ ਨਾਲ ਜੁੜੇ ਨੇ ਸੁਖਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇੱਕ ਤਾਂ ਮੇਰਾ ਪਹਿਲਾ ਸਵਾਲ ਸੀ ਵੀ ਉਹ ਜਿਹੜੀ ਮਜੀਠੀਆ ਦੀਆਂ ਫਾਈਲਾਂ ਹਾਈ ਕੋਰਟ 'ਚ ਪਈਆਂ ਸੀ ਉਹਨਾਂ ਦਾ ਕੀ ਬਣਿਆ ਕਿ ਉਹ ਮੋਦੀ ਨੇ ਖੁਰਦ-ਬੁਰਦ ਕਰਾਤੀਆਂ। ਤੇ ਦੂਸਰਾ ਸੀ ਉਹ ਗੁਰਿੰਦਰ ਭਾਪਾ ਜਿਹੜਾ ਸੀ ਬਹੁਤ ਸਕੈਂਡਲ ਵੱਡਾ ਸੀ, ਔਰ 2 ਮਿਨਿਸਟਰ ਵੀ ਸੀ ਕਹਿੰਦੇ ਹਾਈ ਰੈਂਕਿੰਗ 2 ਅਫਸਰ ਵੀ ਪਤਾ ਨਹੀਂ ਕਿੰਨੇ ਕੁ ਸੀ, ਵੀ ਉਹਦੀ ਕੀ ਅਪਡੇਟ ਹੈ ਤੇ ਇੱਕ ਉਹ ਆਪਣਾ ਸਿੱਟ ਦੀ ਕੀ ਅੱਜ ਕੱਲ੍ਹ ਅਪਡੇਟ ਹੈ। ਧੰਨਵਾਦ, ਥੈਂਕ ਯੂ ਜੀ। ਦੇਖੋ, ਗੁਰਿੰਦਰ ਭਾਪੇ ਬਾਰੇ ਤੇ ਮੈਨੂੰ ਬਹੁਤਾ ਪਤਾ ਨਹੀਂ, ਤੇ ਤੁਹਾਡੀ ਜਾਣਕਾਰੀ ਲਈ ਵੈਸੇ ਦੱਸ ਦੇਵਾਂ ਕਿ ਬਹੁਤ ਤਗੜਾ ਸਿੰਜਾਈ ਘੁਟਾਲਾ ਹੋਇਆ ਸੀ, ਔਰ ਉਹਦਾ ਜਿਹੜਾ ਆ ਸੀਗਾ ਗੁਰਿੰਦਰ ਭਾਪੇ ਦਾ, ਉਹ ਤੇ ਉਸ ਸਮੇਂ ਸਰਕਾਰ 'ਚ ਸਿੱਧੀਆਂ ਤਲੀਆਂ ਚੁਗਦਾ ਹੁੰਦਾ ਸੀਗਾ। ਕਾਫੀ ਵੱਡਾ ਇਹਨਾਂ ਦਾ ਕੰਮ ਕਰ ਰਿਹਾ, ਵੱਡਾ ਖਿਲਾਰਾ ਇਹਨਾਂ ਦੇ, ਵੱਡੇ ਸਿਰਾਂ ਦੀਆਂ ਵੱਡੀਆਂ ਸਿਰ ਪੀੜਾਂ, ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ। ਤੇ ਦੂਜੀ ਗੱਲ ਹੈ ਜਿਹੜੀ SIT ਆ, ਹੁਣ ਦੇਖੋ SIT ਨੇ ਚਲਾਨ ਪੇਸ਼ ਕੀਤਾ ਹੋਇਆ। ਜਦੋਂ ਚਲਾਨ ਪੇਸ਼ ਹੋ ਜਾਂਦਾ ਉਸ ਤੋਂ ਬਾਅਦ ਫਿਰ ਚਲਾਨ ਨੂੰ ਸਟੈਂਡ ਕਰਨਾ ਹੁੰਦਾ, ਉੱਥੇ ਖੜਾ ਕਰਨਾ ਹੁੰਦਾ, ਸਾਬਤ ਕਰਨਾ ਹੁੰਦਾ। ਉਹ ਹੁਣ SIT ਕਿੱਦਾਂ ਕਰਦੀ ਹੈ ਉਹ ਦੇਖਣਾ ਹੋਏਗਾ। ਤਾਂ ਤੀਜੀ ਚੀਜ਼ ਗੁਜ਼ਰ ਗਈ ਆ, ਕਿਉਂਕਿ ਬੇਨਤੀ ਮੈਂ ਹਮੇਸ਼ਾ ਹੀ ਕਰਦਾ ਨਾ ਕਿ ਇੱਕ ਜਾਂ ਦੋ। ਹਾਂ, ਉਹਨਾਂ ਦੀ ਫਾਈਲ ਕੋਈ ਹਾਈ ਕੋਰਟ ਦੇ ਵਿੱਚ ਹੈ ਨਹੀਂ ਕਿ ਕੋਈ ਫਾਈਲ ਨਹੀਂ ਉਹਨਾਂ ਦੀ। ਉਹਨਾਂ ਦੀ ਫਾਈਲ ਤੇ ਹੈਗੀ ਆ, ਜਿਹੜੇ ਹੈਗੇ ਆ ਆਪਣੇ ED ਵਾਲਿਆਂ ਕੋਲ ਆ, ਤੇ ਉਹ ਹਾਲੇ ਵੀ ਲਮਕਾਈ ਬੈਠੇ ਆ। ਲਮਕਾਈ ਇਸ ਕਰਕੇ ਬੈਠੇ ਕਿਉਂਕਿ ਕੇਂਦਰ ਉਹਨਾਂ ਦੇ ਉੱਤੇ ਆ ਤੇ ਕੇਂਦਰ ਦੇ ਵਿੱਚ ਇਹ ਆ। ਸੋ ਇਸ ਕਰਕੇ ਉਹ ਮਾਮਲਾ ਜਿਹੜਾ ਕਿਸੇ ਪਾਸੇ ਨਹੀਂ ਲੱਗਿਆ। ਹਾਈ ਕੋਰਟ ਦੇ ਵਿੱਚ ਇੱਕ ਹੋਰ ਰਿਪੋਰਟ ਪਈ ਆ ਜਿਹੜੀ ਕਿ ਚਟੋਪਾਧਿਆ ਜੀ ਨੇ ਦਿੱਤੀ ਸੀਗੀ। ਉਹ ਰਿਪੋਰਟ ਹੈ, ਵੈਸੇ ਉਹ ਡਰੱਗ ਨਾਲ ਜੁੜੀ ਉਹ ਰਿਪੋਰਟ ਆ ਜਿਹਦੇ ਵਿੱਚ ਬਹੁਤ ਵੱਡੇ ਪੁਲਿਸ ਅਫਸਰਾਂ ਦੇ ਨਾਮ ਨੇ। ਤਾਂ ਉਹ ਵੀ ਜਿਹੜੀ ਆ ਸੀਲਬੰਦ ਰਿਪੋਰਟ ਆ, ਜਿੱਦਣ ਉਹ ਵੀ ਖੁੱਲੀ ਉਹ ਵੀ ਬਹੁਤ ਪੁਆੜੇ ਹੱਥੀ ਬਣੂਗੀ। ਜੀ, ਅਗਲੇ ਕਾਲਰ ਨੇ ਸਰਬਜੀਤ ਸਿੰਘ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਨੂੰ ਇਹ ਦੱਸਿਓ ਕਿ ਜਿਹੜੇ ਹੁਣ ਇਸ ਵੇਲੇ ਪੰਜਾਬ ਦੇ ਹਾਲਾਤ ਆ ਉਹ ਕਈ ਪਾਸਿਆਂ ਤੋਂ ਘਿਰ ਗਿਆ ਆ। ਇੱਕ ਪਾਸੇ ਇਹਨਾਂ ਗੋਲੀ ਸਿੱਕਾ ਦੇ ਦਿੱਤਾ ਆ ਲੋਕਾਂ ਨੂੰ, ਜਿਹੜੇ ਨਿਆਣੇ ਆ ਉਹ ਇੱਕ ਤਰ੍ਹਾਂ ਪਟਾਕਿਆਂ ਵਾਂਗੂ ਇਹਨੂੰ ਚਲਾ ਰਹੇ ਆ। ਜਿਹੜਾ ਹੁਣ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀਗੀ, ਉਹ ਮੇਰਾ ਖਿਆਲ ਤੁਸੀਂ ਵੀ ਦੇਖੀ ਹੋਊਗੀ, ਉਹ ਮਤਲਬ ਛੱਤ ਤੇ ਚੜ੍ਹ ਕੇ ਇੱਕ ਦੂਜੇ ਵੱਲ ਨੂੰ ਮਤਲਬ ਏਦਾਂ ਫਾਇਰ ਕੱਢ ਰਹੇ ਆ ਕਿ ਜਿੱਦਾਂ ਪਤਾ ਨਹੀਂ ਕੋਈ ਉੱਥੇ ਖਾਣ ਪੀਣ ਵਾਲੀਆਂ ਗੋਲੀਆਂ ਮਤਲਬ ਫਾਇਰ ਕਰਦੇ। ਹੁਣ ਇੱਕ ਇਹਦੇ ਬਾਰੇ ਦੱਸਿਓ ਜਿਹੜਾ ਹੁਣ ਇੰਨਾ ਡਰੱਗ ਦਾ ਮਾਮਲਾ, ਇੰਨਾ ਡਰੱਗ ਮਤਲਬ ਆ ਰਹੀ ਹੈ ਕਿ ਪੰਜਾਬ ਸਰਕਾਰ ਸੁੱਤੀ ਹੈ। ਮੇਰਾ ਖਿਆਲ ਕੈਪਟਨ ਸਾਹਿਬ ਨੇ ਆਪ ਯਰੂਸ਼ਲਮ ਤੋਂ ਕਿਤੇ ਹੋਣ ਦਾ ਤਾਂ ਹੀ ਪੰਜਾਬ ਦਾ ਕੁਝ ਉਹਨਾਂ ਨੂੰ ਪਤਾ ਲੱਗੇ ਕਿ ਹਾਂ ਪੰਜਾਬ 'ਚ ਕੀ ਹੋ ਰਿਹਾ। ਇਹ ਦੱਸਿਓ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਸਵਾਲ ਥੋੜੇ ਆਪਣੇ ਸੀਮਤ ਰੱਖੋ ਤਾਂ ਜੋ ਵੱਧ ਤੋਂ ਵੱਧ ਆਪਣੇ ਜਿਹੜੇ ਸਰੋਤੇ ਆ ਗੱਲ ਕਰ ਸਕਣ। ਜੀ, ਇੱਕ ਤਾਂ ਪੰਜਾਬ ਦੇ ਹਾਲਾਤ ਵੀ ਗੋਲੀ ਸਿੱਕਾ ਬਹੁਤ ਵੰਡ ਦਿੱਤਾ, ਤੇ ਡਰੱਗ ਦੇ ਮਸਲੇ ਦੇ ਉੱਤੇ ਸਰਕਾਰ ਅਜੇ ਤਾਈਂ ਜਿਹੜੀ ਉਹ ਸੁੱਤੀ ਹੋਈ ਜਾਪਦੀ ਆ। ਨਹੀਂ, ਗੋਲੀ ਸਿੱਕਾ ਕਹਿਣ ਤੋਂ ਕੀ ਭਾਵ? ਖਾਣ ਵਾਲੀ ਉਹਨੂੰ ਵੀ ਗੋਲੀ ਸਿੱਕਾ ਕਹੀ ਜਾਂਦੇ ਆ ਨਾ। ਅਸਲੇ ਦੀ ਗੱਲ ਕਰਦੇ ਆ, ਅਸਲੇ ਦੀ ਗੱਲ ਕਰਦੇ। ਅੱਛਾ, ਅਸਲ ਦੇਖੋ, ਅਸਲਾ ਤੇ ਹੁਣ 2 ਤਰੀਕਿਆਂ ਨਾਲ ਲਿਆ ਜਾਂਦਾ। ਕੁਛ ਲੋਕ ਕਹਿੰਦੇ ਆ ਕਿ ਸਾਡੇ ਗੁਰੂਆਂ ਨੇ ਵੀ ਸਾਨੂੰ ਸ਼ਸਤਰ ਦਿੱਤੇ ਅਤੇ ਸ਼ਸਤਰ ਰੱਖਣੇ ਚਾਹੀਦੇ ਆ। ਕੁਛ ਲੋਕ ਕਹਿੰਦੇ ਆ ਕਿ ਸ਼ਸਤਰ ਵੀ ਸਿਆਣੇ ਬੰਦੇ ਕੋਲ ਠੀਕ ਰਹਿੰਦਾ, ਕਮਲਿਆਂ ਦੇ ਹੱਥ 'ਚ ਆਇਆ ਇਹ ਵੀ ਕੰਮ ਮਾੜਾ। ਤੇ ਤੁਸੀਂ ਵੇਖਿਆ ਕਦੇ ਕੋਈ ਨਚਾਰ ਕੁੜੀ ਮਾਰਤੀ ਜਾਂਦੀ ਆ, ਕਦੇ ਇੱਥੇ ਜਾਗੋ ਕੱਢਦੇ ਕਿਸੇ ਜਾਗੇ ਹੋਏ ਬੰਦੇ ਨੂੰ ਸਦਾ ਦੀ ਨੀਂਦ ਸਵਾ ਦਿੰਦੇ ਆ। ਐਸੇ ਬੰਦਿਆਂ ਕੋਲ ਵਾਕਿਆ ਮਾੜੀ ਗੱਲ ਆ। ਹਥਿਆਰ ਜਿਹੜੇ ਜਿਸ ਤਰੀਕੇ ਨਾਲ ਵੰਡੇ ਗਏ ਆ ਉਹ ਇਹੋ ਜਿਹੇ ਹੱਥਾਂ 'ਚ ਪਹੁੰਚੇ ਪਏ ਆ ਜਿਹੜੇ ਹੱਥ ਸੰਭਾਲਣ ਦੀ ਸ਼ਾਇਦ ਕਾਬਲੀਅਤ ਨਹੀਂ ਰੱਖਦੇ। ਇਹ ਬਹੁਤ ਗਲਤ ਚੱਲਣ ਆ। ਹਾਂ, ਠੀਕ ਆ, ਜੇ ਸਿਕਿਉਰਿਟੀ ਕੰਸਰਨ ਹੈ, ਤੁਹਾਨੂੰ ਕੋਈ ਥ੍ਰੈਟ ਹੈ, ਤੁਹਾਨੂੰ ਲੱਗਦਾ ਕਿ ਤੁਹਾਡੀ ਜਾਨ ਨੂੰ ਖਤਰਾ, ਠੀਕ ਆ, ਉਹਦੇ ਲਈ ਰਿਵਿਊ ਹੋਣਾ ਚਾਹੀਦਾ ਕਿ ਕੀ ਵਾਕਿਆ ਇਹ ਬੰਦਾ ਜ਼ਰੂਰਤਮੰਦ ਹੈ, ਤਦ ਲਾਇਸੈਂਸ ਮਿਲਣਾ ਚਾਹੀਦਾ। ਹੁਣ ਪਰ ਪੰਜਾਬ ਦੇ ਵਿੱਚ ਲਾਇਸੈਂਸ ਵੰਡੇ ਬਹੁਤ ਗਏ ਆ। ਅਕਾਲੀ ਭਾਜਪਾ ਸਰਕਾਰ 'ਚ ਮੇਰੇ ਹਲਕੇ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਕੋਈ ਭਾਵੇਂ ਘਰ ਬਚਿਆ ਹੋਵੇ ਸਾਡੇ ਵਰਗਾ ਮਾਤੜ, ਨਹੀਂ ਤੇ ਦੂਜਿਆਂ ਨੇ ਤੇ ਲੈ ਲੈ ਕੇ ਕਈਆਂ ਤੇ 2-2 3-3 ਜਨਾਨੀਆਂ ਦੇ ਬਹੁਤ ਬਣੇ ਸਾਡੇ ਏਰੀਏ 'ਚ। ਤਾਂ ਇਹ ਤੇ ਹੁਣ ਭਾਈ ਜਾਂ ਤੇ ਦਬਾਅ ਤੋਂ ਰਿਵਿਊ ਹੋਵੇ ਜਾਂ ਹੁਣ ਅੱਗੇ ਕੋਈ ਸਕੰਜਾ ਕੱਸਿਆ ਹੋਵੇ, ਫਿਰ ਗੱਲ ਬਣੂਗੀ। ਬਾਕੀ ਜਿਹੜੀ ਡਰੱਗ ਦੀ ਗੱਲ ਹੈ, ਵੇਖੋ
ਡਰੱਗ ਦੇ ਮੁੱਦੇ ਤੇ ਪੰਜਾਬ ਸਰਕਾਰ ਫੇਲ ਹੋ ਚੁੱਕੀ ਹੈ। ਔਰ ਕੋਈ ਵੀ ਸਰਕਾਰ ਆ ਜਾਵੇ, ਮੈਂ ਫਿਰ ਦੁਬਾਰਾ ਕਹਿੰਦਾ, ਜਿੱਦਣ ਇਹਨਾਂ ਨੇ ਇਹ 28 ਦਿਨ ਵਾਲੀ ਗੱਲ ਆਖੀ ਸੀਗੀ ਤੇ ਉਸ ਤੋਂ ਪਹਿਲਾਂ 4 ਮਹੀਨਿਆਂ ਦੀ ਗੱਲ ਆਖੀ ਸੀਗੀ ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਨੇ। ਤੇ ਇੱਕ ਕੈਨੇਡਾ ਦੇ ਟਾਕ ਸ਼ੋਅ ਦੇ ਵਿੱਚ ਮੈਂ ਆਖਿਆ ਸੀ, ਮੈਂ ਦਾਅਵੇ ਨਾਲ ਕਹਿੰਦਾ, ਮੇਥੋਂ ਲਿਖਾ ਲਓ, ਚਾਹੇ ਭਗਵੰਤ ਮਾਨ ਚੀਫ ਮਿਨਿਸਟਰ ਬਣ ਜਾਵੇ, ਚਾਹੇ ਕੈਪਟਨ ਅਮਰਿੰਦਰ ਸਿੰਘ ਬਣ ਜਾਵੇ, ਨਸ਼ਾ ਨਹੀਂ ਜੇ ਰੁਕਣਾ, ਇਹ ਨਹੀਂ ਰੁਕਣਾ। ਤਾਂ ਹੁਣ ਇਹਦੇ ਲਈ ਕੀ ਆ ਕਿ ਇੱਕ ਬਹੁਤ ਵੱਡੀ ਪਾਲਿਸੀ ਦੀ ਜ਼ਰੂਰਤ ਹੈ। ਕੈਪਟਨ ਕੁਪਟਨ ਨੂੰ ਰਾਤ ਉੱਤੇ ਦੀ ਪਾਣੀ ਲੰਘਦਿਆ ਪਿਆ, ਇੱਥੇ ਤਸਕਰ ਨਾਲ ਲਈ ਫਿਰਦੇ, 9mm ਵਾਲੇ ਪਿਸਤੌਲ ਲਈ ਫਿਰਦੇ ਆ, ਇਹਦੇ ਵੱਡੇ ਹਥਿਆਰ ਲਈ ਫਿਰਦੇ, ਇਹ ਚੱਕ ਗੋਲੀਆਂ ਮਾਰਦੇ, ਪੁਲਿਸ ਡਰਦੀ ਉਹਨਾਂ ਦੇ ਨੇੜੇ ਨਾ ਵੀ ਪਈ। ਤੁਸੀਂ ਕੀ ਕਰੋਗੇ? ਬਹੁਤ ਕਹਾਣੀ ਹੇਠਲੇ ਪੱਧਰ ਤੇ ਖਰਾਬ ਹੋਈ ਪਈ ਆ। ਇਹ ਤੇ ਸਿਸਟਮ ਜਿਵੇਂ ਅਸੀਂ ਮੈਕਸੀਕਨ ਉਹ ਦੇਖਦੇ ਹੁੰਦੇ ਸੀਗੇ ਨਾ, ਪੜ੍ਹਦੇ ਹੁੰਦੇ ਸੀਗੇ ਉਹਨਾਂ ਦੀਆਂ ਸਟੋਰੀਆਂ, ਉਹ ਏਦਾਂ ਦਾ ਮਾਹੌਲ ਬਣਦਾ ਪਿਆ ਸਾਡੇ ਤਾਂ ਹੇਠਲੇ ਪੱਧਰ ਤੇ ਕਿ ਜੇ ਪੁਲਿਸ ਸਖਤਾਈ ਕਰਦੀ ਆ, ਲੋਕ ਥੋੜਾ ਜਿਹਾ ਆਪ ਸਹਿਯੋਗ ਕਰਦੇ ਆ ਤੇ ਜਿਹੜੇ ਹੈਗੇ ਆ ਤਸਕਰ ਉਹ ਸਿੱਧੀਆਂ ਗੋਲੀਆਂ ਮਾਰਨ ਤੱਕ ਜਾਂਦੇ ਆ। ਤਾਂ ਇੱਥੇ ਬਹੁਤ ਵੱਡੀ ਪਾਲਿਸੀ ਦੀ ਜ਼ਰੂਰਤ ਪਵੇਗੀ, ਬਹੁਤ ਵੱਡੀ ਪਾਲਿਸੀ ਦੀ, ਕਿ ਸਪਲਾਈ ਲਾਈਨ ਕੱਟ ਕਰਨ ਵਾਸਤੇ ਉਹ ਅਲੱਗ ਪਾਲਿਸੀ ਹੈ ਕਿ ਕਿਸ ਤਰ੍ਹਾਂ ਇਹਨਾਂ ਨੂੰ ਸਕੰਜੇ 'ਚ ਲੈਣਾ। ਦੂਜਾ ਇਹ ਆ ਕਿ ਫਿਰ ਉਸ ਤੋਂ ਬਾਅਦ ਜਿਹੜੀ ਆ ਲੱਖਾਂ ਦੀ ਤਾਦਾਦ ਆ, ਇਹਨਾਂ ਨੂੰ ਸੁੱਟਣਾ ਕਿੱਥੇ ਜੇ, ਸਭ ਤੋਂ ਵੱਡੀ ਗੱਲ ਆ, ਕਿਉਂਕਿ ਇੱਥੇ ਓਵਰਡੋਜ਼ ਨਾਲ ਹੀ ਨਹੀਂ ਮਰਦੇ, ਇੱਥੇ ਤੋੜ ਨਾਲ ਵੀ ਮਰਦੇ ਆ। ਤਾਂ ਇਹ ਜਿਹੜੇ ਮਰਦੇ ਆ, ਜੇ ਓਵਰਡੋਜ਼ ਨਾਲ ਬੰਦੇ ਮਰਿਆਂ ਦਾ ਸਾਨੂੰ ਦੁੱਖ ਹੁੰਦਾ ਤਾਂ ਤੋੜ ਵਾਲੇ ਮਰਿਆਂ ਨਾਲ ਵੀ ਦੁੱਖ ਹੋਊਗਾ। ਤਾਂ ਇਹ ਇੱਕ ਬਹੁਤ ਵੱਡੇ ਪੱਧਰ ਦੀ ਪਾਲਿਸੀ ਦੀ ਜ਼ਰੂਰਤ ਆ। ਉਹ ਪਾਲਿਸੀ ਕਿਸ ਤਰ੍ਹਾਂ ਦੀ ਹੋਵੇ? ਨੈਚੁਰਲੀ ਜਿਹੜੇ ਨਸ਼ੇ ਉਹ ਲਿਆਉਣੇ ਆ ਜਾਂ ਕੋਈ ਇਹਨਾਂ ਦਾ ਸਬਸਟੀਟਿਊਟ ਹੋਰ ਲੈ ਕੇ ਆਉਣਾ, ਐਲੋਪੈਥੀ ਦੇ ਵਿੱਚ ਕੋਈ ਹੋਰ ਪ੍ਰਣਾਲੀ ਵਿਕਸਿਤ ਕਰਨੀ ਆ, ਉਹ ਸਰਕਾਰਾਂ ਦੀ ਸਿਰਦਰਦੀ ਆ। ਪਰ ਇਹਨਾਂ ਤੇ ਪਾਸਾ ਰੋਗ ਨਹੀਂ ਰਹਿ ਗਿਆ। ਜਿਹੜਾ ਰੋਗ ਵਿਗੜ ਗਿਆ ਨਾ, ਜਦੋਂ ਰੋਗ ਵਿਗੜ ਜਾਂਦਾ ਉਹ ਛੋਟੇ ਮੋਟੇ ਤਬੀਬਾਂ ਦੇ ਵੱਸ ਦਾ ਨਹੀਂ ਰਹਿੰਦਾ, ਉਹ ਤਾਂ ਫਿਰ PGI ਏਮਜ਼ ਉਹ ਰਹਿ ਜਾਂਦੇ ਆ। ਹੁਣ ਉੱਤੇ ਦੀ ਗੱਲ ਹੋ ਗਈ ਆ। ਜੀ ਜੀ ਅਗਲੇ ਕਾਲਰ ਨੇ ਕਿਸ਼ਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਸਵਾਲ ਪੁੱਛਣਾ ਭਾਜੀ ਨੂੰ ਵੀ ਜਿਹੜੀ ਇੱਕ ਆਪਣੀ ਗਰੀਬ ਜੀ ਕੁੜੀ 5 ਮੈਡਲ ਲੈ ਕੇ ਆਈ ਸੀਗੀ, ਉਹਦਾ ਕੁਝ ਬਣਿਆ, ਉਹਨੂੰ ਕੁਝ ਦਿੱਤਾ ਸਰਕਾਰਾਂ ਨੇ ਕਿ ਉਹ ਗਰੀਬੀ ਜੀ ਰੁਲ ਗਈ ਵਿਚਾਰੀ? ਜੀ ਹਾਂਜੀ, ਕੌਣ ਜੀ? ਹੀਮਾ ਦਾਸ ਜਿਹਨੇ ਕਾਫੀ ਜਿਹੜੇ ਮੈਡਲ ਜਿੱਤੇ ਸੀ ਹੁਣੇ ਰੀਸੈਂਟ ਹੋਈਆਂ ਜਿਹੜੀਆਂ ਟਰੈਕ ਐਂਡ ਫੀਲਡ ਨਹੀਂ ਭਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹ ਨਾ ਸਾਰੀਆਂ ਹੁੰਦੀਆਂ ਮਿੱਥਾਂ ਸੋਸ਼ਲ ਮੀਡੀਆ ਦੀਆਂ। ਇਹ ਵੀ ਉਹਨੂੰ ਕੋਈ ਹੈ ਨਹੀਂ ਦਿੰਦੇ, ਕੋਈ ਤਵੱਜੋ ਨਹੀਂ ਦਿੰਦੇ, ਲੈਣਾ ਨਹੀਂ ਦੇਣਾ ਨਹੀਂ, ਬਹੁਤ ਕੁਛ ਆ। ਉਹ ਕੁੜੀ ਦੀ ਤੁਸੀਂ ਸਪੋਰਟਸ ਕਿੱਟ ਦੇਖੋ, ਉਹਦੇ ਕੋਲ ਕਿੱਡੇ ਤਗੜੇ ਸਪਾਂਸਰ ਆ। ਦੇਖਿਓ ਤੁਸੀਂ, ਜਿੱਦਾਂ ਦੇ ਸਚਿਨ ਤੰਦੂਲਕਰ ਹੋਰਾਂ ਦੇ ਲੀੜਿਆਂ ਤੇ ਉਹ ਨਿਸ਼ਾਨ ਆ ਨਾ, ਮੈਨੂੰ ਤੇ ਉਹ ਨਾਂ ਆਉਂਦੇ ਆ ਡੰਡੇ ਜੇ ਵਰਗੇ ਟੇਢੇ ਜਿਹਾ, ਨਾਈਕੀ ਆ, ਫਲਾਣੀ ਖਲਨਾਈਕੀ ਆ। ਤਾਂ ਸਪਾਂਸਰ ਨੇ ਉਹਨਾਂ ਦੇ ਕੋਲ ਬਹੁਤ ਜ਼ਬਰਦਸਤ ਆ। ਔਰ ਇਸ ਟਾਈਮ ਜਿਹੜੇ ਐਥਲੀਟ ਨੇ, ਜਿਵੇਂ ਕ੍ਰਿਕਟਰਾਂ ਦੀਆਂ ਫੀਸਾਂ ਨੇ, ਉਹਨਾਂ ਦੀਆਂ ਫੀਸਾਂ ਨੇ ਬਕਾਇਦਾ। ਸੋ ਪੁਰਾਣਾ ਜ਼ਮਾਨਾ ਗਿਆ। ਹਾਂ ਠੀਕ ਹੈ, ਵਿਸ਼ੇਸ਼ ਸਨਮਾਨ ਉਹਨੂੰ ਕੀ ਮਿਲੂਗਾ, ਇੰਤਜ਼ਾਰ ਕਰਨਾ ਪਊਗਾ ਉਹਨੂੰ ਕਿਹੜਾ ਪੁਰਸਕਾਰ ਮਿਲਦਾ, ਕਿਉਂਕਿ ਸਪੋਰਟਸ ਦੇ ਵਿੱਚ ਵੀ ਬਹੁਤ ਤਗੜੇ ਪੁਰਸਕਾਰ ਆ। ਤਾਂ ਐਕਸਟਰਾ ਕੋਈ ਰਾਸ਼ੀ ਉਹਨਾਂ ਦੀ ਗੌਰਮੈਂਟ ਦਿੰਦੀ, ਉਹ ਵੱਖਰੀ ਗੱਲ ਆ। ਪਰ ਅੱਜ ਦੇ ਦੌਰ ਦੇ ਵਿੱਚ ਜਿਹੜਾ ਕੌਮਾਂਤਰੀ ਖਿਡਾਰੀ ਬਣ ਗਿਆ ਨਾ ਜੀ ਇੰਡੀਆ ਵੱਲੋਂ, ਉਹ ਖਾ ਨਹੀਂ ਮਰਦਾ। ਹਾਂ, ਪੰਜਾਬ ਦੀ ਜਿੱਦਾਂ ਦੀ ਸਪੋਰਟਸ ਪਾਲਿਸੀ ਆ, ਇਹਦੇ ਵਿੱਚ ਉਹਦਾ ਕਈ ਵਾਰ ਲੇਟ ਲਤੀਫੀ ਹੁੰਦੀ ਹੈ। ਜਿੱਦਾਂ ਹੁਣ ਉਹ ਮੁੰਡਾ ਹਰਜੀਤ ਸੀ, ਉਹਦੇ ਲਈ ਐਲਾਨ ਕਰ ਦਿੱਤਾ 25 ਲੱਖ। ਹੁਣ ਹਰਿਆਣੇ ਵਾਲੇ ਜਿਹੜਾ ਐਲਾਨ ਕਰਦੇ ਉਹ 6 ਮਹੀਨਿਆਂ ਦੇ ਅੰਦਰ ਹੱਦ ਕੋਈ ਸਾਲ ਚੱਲ ਜਾਂਦਾ ਹੋਊਗਾ, ਪੂਰਾ ਕਰ ਦਿੰਦੇ ਆ। ਤਾਂ ਸਾਡੇ ਵਾਲੇ ਇੱਥੇ 3-3 4-4 ਸਾਲ ਲੰਘਾ ਦਿੰਦੇ ਆ। ਇਹ ਇੱਕ ਰਾਜਨੀਤਿਕ ਇੱਛਾ ਸ਼ਕਤੀ ਦੀ ਸਮੱਸਿਆ। ਪਰ ਜੇ ਆਪਾਂ ਓਵਰਆਲ ਦੇਖੀਏ, ਖਿਡਾਰੀਆਂ ਨੂੰ ਜੋਬਾਂ ਮਿਲ ਰਹੀਆਂ ਨੇ ਇੰਡੀਆ ਦੇ ਵਿੱਚ। ਖਿਡਾਰੀਆਂ ਨੂੰ, ਜਿਹੜੇ ਕੌਮਾਂਤਰੀ ਖਿਡਾਰੀਆਂ ਦੀ ਗੱਲ ਕਰਦਾ, ਛੋਟੇ ਖਿਡਾਰੀ ਜਿਹੜੇ ਉਹ ਸਗੋਂ ਰੁੱਲ ਜਾਂਦੇ ਆ। ਜਿਹੜੇ ਕੌਮਾਂਤਰੀ ਪੱਧਰ ਤੇ ਖਿਡਾਰੀ, ਉਹਨਾਂ ਨੂੰ ਜੋਬ ਵੀ ਆਸਾਨੀ ਨਾਲ ਮਿਲ ਜਾਂਦੀ ਆ ਔਰ ਉਹਨਾਂ ਨੂੰ ਕਮਾਈ ਵੀ ਜਿਹੜੀ ਆ ਸੁਖਾਲੀ ਹੋ ਜਾਂਦੀ ਆ। ਜੀ ਅਗਲੇ ਕਾਲਰ ਨੇ ਬਲਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਛੋਟਾ ਜਿਹਾ ਜੀ। ਸਾਡੇ ਸ਼ੰਗੂਰਾ ਸਾਹਿਬ ਨੇ ਕਿਹਾ ਆ ਵੀ ਜਿਹੜਾ ਵਾਲਮੀਕ ਦੀ ਰਮਾਇਣ ਹੈ, ਰਮਾਇਣ ਦੇ ਵਿੱਚ ਰਾਵਣ ਨੂੰ 14 ਵਾਰ ਮਹਾਤਮਾ ਲਿਖਿਆ ਤੇ ਰਾਮ ਨੂੰ ਇੱਕ ਵਾਰੀ ਵੀ ਭਗਵਾਨ ਨਹੀਂ ਕਿਹਾ, ਰਾਜਾ ਰਾਮ ਕਿਹਾ ਰਮਾਇਣ ਦੇ ਵਿੱਚ ਲਿਖਿਆ ਆ। ਤੇ ਜੇ ਆਪਾਂ ਚਾਹੁੰਦੇ ਹਾਂ ਵੀ ਹਾਰਮਨੀ ਬਣੀ ਰਹੇ, ਦੋਵਾਂ ਧਿਰਾਂ ਦੇ ਵਿੱਚ, ਲੋਕਾਂ ਦੇ ਵਿੱਚ ਪ੍ਰੇਮ ਪਿਆਰ ਬਣਿਆ ਰਹੇ, ਕੀ ਰਾਵਣ ਦਾ ਪੁਤਲਾ ਸਾੜਨਾ ਬੰਦ ਨਹੀਂ ਕਰਨਾ ਚਾਹੀਦਾ? ਦੂਜੀ ਗੱਲ ਇਹ ਆ, ਦੂਜਾ ਸਵਾਲ ਆ ਕਿ ਜਿਹੜਾ ਰਾਮ ਆ, ਇਹਨਾਂ ਦਾ ਜਨਮ ਸਥਾਨ ਤੇ ਕਹਿੰਦੇ ਅਯੋਧਿਆ ਆ, ਇਹਨਾਂ ਦਾ ਅੰਤਮ ਸਥਾਨ ਕਿਹੜਾ ਆ, ਦੱਸ ਸਕਦੇ ਜੀ? ਜੀ ਆ ਦੋ ਸਵਾਲ
ਦੇਖੋ ਤਾਂ ਸਰਯੂ ਨਦੀ ਦਾ ਕਹਿੰਦੇ ਮੈਨੂੰ ਤਾਂ ਦੇਖੋ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੈਂ ਨਾ ਹੀ ਕੋਈ ਮਹਾਤਮਾ ਨਾ ਹੀ ਮੈਂ ਕੋਈ ਧਾਰਮਿਕ ਪੁਰਸ਼ ਹਾਂ। ਮੈਂ ਹਮੇਸ਼ਾ ਧਾਰਮਿਕ ਸਵਾਲ ਤੇ ਇਹੋ ਗੱਲ ਕਰਨਾ ਹੁੰਦਾ ਭਾਜੀ ਕਿ ਠੀਕ ਆ, ਖਬਰ ਕਰਨੀ ਉਹ ਇੱਕ ਜ਼ਰੂਰਤ ਹੁੰਦੀ ਹੈ ਕਿਉਂਕਿ ਇੱਕ ਚਲੰਤ ਮਸਲਾ ਹੈ, ਉਹ ਅਪਡੇਸ਼ਨ ਆ। ਮੈਂ ਹੱਥ ਜੋੜ ਕੇ ਦਰਖਾਸਤ ਕਰੂੰਗਾ ਕਿ ਚਾਹੇ ਹਿੰਦੂ ਧਰਮ ਦਾ ਹੋਵੇ ਮਸਲਾ, ਚਾਹੇ ਸਿੱਖ ਧਰਮ ਦਾ, ਮੈਂ ਬਹੁਤਾ ਕੋਈ ਧਾਰਮਿਕ ਰੁਚੀਆਂ ਵਾਲਾ ਬੰਦਾ ਹੀ ਆ ਨਹੀਂ। ਮੈਂ ਤੁਹਾਨੂੰ ਸਿੱਧੀ ਸਪਸ਼ਟ ਗੱਲ ਕਰਾਂ, ਪਰ ਸਰਯੂ ਨਦੀ ਦਾ ਅੰਤਮ ਸਮਾਂ ਜੋ ਸੁਣਿਆ, ਜੋ ਇਹ ਰਮਾਇਣਾ ਵੀ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ 300 ਤੋਂ ਵੱਧ ਨਹੀਂ ਸ਼ਾਇਦ ਇੰਡੀਆ ਦੇ ਵਿੱਚ। ਦੂਜੀ ਚੀਜ਼ ਇਹ ਆ ਕਿ ਰਾਵਣ ਨੂੰ ਪੂਜਿਆ ਵੀ ਜਾਂਦਾ ਕਈ ਥਾਵਾਂ ਤੇ, ਕਿਸੇ ਨੇ ਪੂਜਣਾ, ਕਿਸੇ ਨੇ ਜਿੱਦਾਂ ਮਰਜ਼ੀ, ਉਹ ਹਰੇਕ ਦੀ ਸਮੱਸਿਆ। ਪਰ ਕਿਸੇ ਨੂੰ ਗਾਲ ਕੱਢ ਕੇ ਸੰਬੋਧਨ ਕਰਨਾ ਇੱਕ ਕਿੱਥੋਂ ਦੀ ਸਿਆਣਪ ਹੈ ਮੈਨੂੰ ਦੱਸੋ। ਹੁਣ ਮੈਂ ਤੁਹਾਨੂੰ ਹੱਥ ਜੋੜ ਕੇ ਗੱਲ ਕਹਿ ਰਿਹਾ ਨਾ ਕਿ ਮੈਂ ਤੁਹਾਡੇ ਨਾਲ ਡਿਫਰ ਕਰਦਾ ਜਾਂ ਮੈਂ ਤੁਹਾਡੇ ਨਾਲ ਐਗਰੀ ਕਰਦਾ, ਉਹ ਡਿਫਰੈਂਟ ਸਟੋਰੀ ਆ, ਅਲੱਗ ਕਹਾਣੀ ਆ। ਉਹ ਆਪਣੀ ਇੱਕ ਵਿਚਾਰਕ ਚਰਚਾ ਜਾਂ ਵਿਚਾਰਕ ਵਖਰੇਵਾਂ ਆਪਣਾ। ਮੇਰਾ ਵੀ ਹੋ ਸਕਦਾ ਬਹੁਤਿਆਂ ਨਾਲ, ਮੈਂ ਜਿੱਦਾਂ ਕਿ ਮੈਂ ਧਾਰਮਿਕ ਰੁਚੀਆਂ ਵਾਲਾ ਬੰਦਾ ਨਹੀਂ ਆ। ਹਾਲਾਂਕਿ ਮੈਂ ਸਿੱਖ ਧਰਮ ਦੇ ਵਿੱਚ ਜੰਮਿਆ, ਠੀਕ ਆ, ਜੋ ਦਾਦੀਆਂ ਨਾਨੀਆਂ ਨੇ ਕਹਾਣੀਆਂ ਸੁਣਾਈਆਂ, ਸਾਖੀਆਂ ਸੁਣਾਈਆਂ, ਸੁਣੀਆਂ ਵੀ ਅੱਜ ਤੱਕ, ਪੜ੍ਹਦੇ ਸੁਣਦੇ ਆ ਜਿੰਨੀ ਕੁ ਜਾਣਕਾਰੀ ਆ। ਤਾਂ ਬਹੁਤਾ ਡੀਪ ਜਾਂਦੇ ਵੀ ਨਹੀਂ ਅਸੀਂ, ਤਾਂ ਜੋ ਇੰਨਾ ਕਿ ਨਾ ਨੇੜੇ ਤੇੜੇ ਇਹ ਚਾਹੁੰਦੀ ਹੈ ਅਸੀਂ ਸਮੁੰਦਰ 'ਚ ਜਾ ਕੇ ਉੱਤੇ ਨਾ ਆਈਏ, ਉਹਦਾ ਫਾਇਦਾ ਕੀ ਆ। ਜੋ ਚੱਲ ਰਿਹਾ ਜਾਂ ਪਿੱਛੇ ਸਾਡਾ ਕੋਈ ਸਦੀ ਦਾ 2 ਸਦੀ ਦਾ ਇਤਿਹਾਸ ਹੈ, ਅਸੀਂ ਉਹ ਦੇਖ ਲਈਏ ਖੋਲ ਕੇ, ਉਹ ਹੀ ਠੀਕ ਆ। ਤਾਂ ਇਹਨਾਂ ਤੇ ਜੇ ਆਪਾਂ ਸਵਾਲ ਕਰਨ ਆਈਏ ਤੇ ਮੇਰੇ ਖਿਆਲ ਦੇ ਨਾਲ ਰਮਾਇਣ ਵਾਂਗੂ ਆਪਾਂ ਨੂੰ ਵੀ ਬਹੁਤ ਲੰਮੀ ਚਰਚਾ ਜਾ ਸਕਦੀ ਹੈ। ਇਤਿਹਾਸ ਤੇ ਬਹੁਤ ਸਵਾਲ ਖੜੇ ਹੋ ਸਕਦੇ ਆ, ਇਤਿਹਾਸ ਤੇ ਬਹੁਤ ਸਵਾਲ ਖੜੇ ਹੋ ਸਕਦੇ ਆ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਤੁਸੀਂ ਸਵਾਲ ਕਰਦੇ ਹੋ, ਕਿੰਤੂ ਕਰਦੇ ਹੋ, ਹੁਣ ਤੁਸੀਂ ਵੀ ਸਵਾਲ ਕੀਤਾ, ਤੁਸੀਂ ਇੱਕ ਹੱਦ 'ਚ ਸਵਾਲ ਕੀਤਾ, ਤੁਹਾਨੂੰ ਪਤਾ ਕਿ ਇਹ ਮਾਈਕ ਤੇ ਜਾ ਰਿਹਾ ਮੇਰਾ ਸਵਾਲ, ਤਾਂ ਮੇਰਾ ਇੱਕ ਦਾਇਰਾ ਹੈ, ਮੇਰੀ ਇੱਕ ਲਿਮਿਟੇਸ਼ਨ ਹੈ। ਜਦੋਂ ਤੁਸੀਂ ਇੱਕ ਨੁਮਾਇੰਦੇ ਦੇ ਤੌਰ ਤੇ, ਚਾਹੇ ਤੁਸੀਂ ਸਾਬਕਾ ਵਿਧਾਇਕ ਹੋ, ਚਾਹੇ ਤੁਸੀਂ ਉੱਦਾਂ ਹੀ ਕਿਸੇ ਧਰਨੇ ਨੂੰ ਸੰਬੋਧਨ ਕਰਦੇ ਪਏ ਹੋ, ਤਾਂ ਘੱਟੋ ਘੱਟ ਤੁਸੀਂ ਵੀ ਮੇਰੇ ਖਿਆਲ ਦੇ ਨਾਲ ਇਸ ਗੱਲ ਨਾਲ ਮੁਤਫਿਕ ਹੋਵੋਗੇ ਕਿ ਗਾਲਾਂ ਕੱਢਣ ਦਾ ਮਤਲਬ ਕੀ ਆ। ਇਤਿਹਾਸ ਤੇ ਸਵਾਲ ਕਰੋ, ਮਿਥਿਹਾਸ ਤੇ ਸਵਾਲ ਕਰੋ, ਮੋਦੀ ਤੇ ਸਵਾਲ ਕਰੋ, ਫਲਾਂ ਤੇ ਕਰੋ, ਠੋਕ ਕੇ ਕਰੋ, ਪਰ ਗਾਲਾਂ ਕੱਢਣ ਦਾ ਕੀ ਮਤਲਬ ਹੈ? ਮੈਨੂੰ ਲੱਗਦਾ ਸਿਆਣਪ ਨਹੀਂ ਹੈ ਜੀ। ਅਗਲੇ ਕਾਲਰ ਨੇ ਹਰਬੰਸ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹਦਾ ਨਹੀਂ ਵੋਟਾਂ ਦੀ ਜਿਹੜੀ ਹੁੰਦੀ ਹੈ ਮੈਜੋਰਟੀ, ਇਹਦੇ ਨਾਲ ਗੌਰਮੈਂਟਾਂ ਤੇ ਭਰੀਆਂ ਤੋੜੀਆਂ ਜਾ ਸਕਦੀਆਂ, ਬਣਾਈਆਂ ਜਾ ਸਕਦੀਆਂ, ਠੀਕ ਗੱਲ ਆ। ਪਰ ਇੱਕ ਗੱਲ ਹੈ ਜੀ ਭਾਈ, ਇਹਦੇ ਨਾਲ ਜਿਹੜਾ ਇੱਕ ਸਪੈਸ਼ਲ ਜਿਹਾ ਉਸ ਤੋਂ ਜੰਮੂ ਕਸ਼ਮੀਰ ਦਾ ਬਣਿਆ ਹੋਇਆ ਜਿਹੜਾ ਮਾਹੌਲ ਹੈਗਾ, ਉਹ ਯਾਨੀ ਉੱਥੋਂ ਦਾ ਫਲੋਰਾ ਫਾਨਾ ਵੀ ਇਹ ਬਦਲ ਦਿਆਂਗੇ। ਇੱਕ ਸਵਾਲ ਹੈ ਜੀ, ਉੱਥੇ ਦਾ ਕੀ ਬਦਲ ਦੇਣਗੇ ਉਹਨਾਂ ਦਾ? ਉਹਨਾਂ ਫਲੋਰਾ ਫਾਨਾ ਠੀਕ ਆ ਜੀ, ਵੈਜੀਟੇਸ਼ਨ ਵਗੈਰਾ, ਠੀਕ ਆ ਜੀ। ਜੀ ਜੀ, ਅੱਛਾ ਭਾਜੀ, ਵੈਜੀਟੇਸ਼ਨ ਬੋਲੀਆਂ ਜੀ ਜੀ ਜੀ। ਅੱਛਾ, ਫਿਰ ਉੱਥੇ ਕੇਸਰ ਉਗਦਾ ਜੀ, ਉੱਥੇ ਉਗਦਾ, ਮੈਂ ਦੇਖਿਆ, ਮੈਂ ਆਪ ਦੇਖਿਆ। ਉਹ ਕੇਸਰ ਜਿਹੜਾ ਕੀ ਹੁਣ ਨਾਗਪੁਰ ਉਗਿਆ ਕਰੂਗਾ। ਧੰਨਵਾਦ ਜੀ। ਹਾਂਜੀ, ਇਹ ਨਾ ਜਿਹੜੇ ਕਾਲਰ ਆਉਂਦੇ ਨੇ ਉਹਨਾਂ ਦੀ ਆਵਾਜ਼ ਬੜੀ ਮੱਧਮ ਜਿਹੀ ਹੋ ਜਾਂਦੀ ਆ, ਮੇਰੇ ਤੱਕ ਨਹੀਂ ਪਹੁੰਚਦੀ ਜੀ। ਸੋ ਸਾਰਿਆਂ ਨੂੰ ਬੇਨਤੀ ਹੈ, ਇੱਕ ਤਾਂ ਥੋੜਾ ਜਿਹਾ ਜਿਹੜੀ ਉੱਚਾ ਬੋਲੋ ਜੀ। ਬਾਕੀ ਉਹ ਕਹਿੰਦੇ ਸੀਗੇ ਵੀ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਜੇ ਚਲੇ ਜਾਣਗੇ ਤਾਂ ਉੱਥੇ ਦਾ ਜਿਹੜਾ ਵੀ ਰਹਿਣ ਸਹਿਣ ਆ ਜਾਂ ਜੋ ਵੀ ਉੱਥੇ ਉਗਦਾ ਆ, ਜੋ ਵੀ ਰੀਸੋਰਸਿਸ ਨੇ, ਕੀ ਉਸ ਨੂੰ ਇਹ ਬਦਲ ਦੇਣਗੇ, ਨਸ਼ਟ ਕਰ ਦੇਣਗੇ, ਤੇ ਕੀ ਜਿਹੜਾ ਕੇਸਰ ਆ ਹੁਣ ਨਾਗਪੁਰ ਉਗਿਆ ਕਰੂਗਾ ਜਿਹੜਾ ਉੱਥੇ ਉਗਦਾ ਸੀ? ਪਤਾ ਨਹੀਂ ਕੀ ਹੋਊਗਾ, ਇਹ ਬਾਹਰ ਦੀਆਂ ਗੱਲਾਂ ਨੇ ਕਿ ਹੁਣ ਆਪਾਂ ਕੀ ਕਹਿ ਸਕਦੇ ਹਾਂ। ਪਰ ਕਲਚਰ ਤੇ ਏਦਾਂ ਨਹੀਂ ਖਤਮ ਹੁੰਦੇ। ਹੁਣ ਜਿਵੇਂ ਆਪਣੇ ਇੱਥੇ ਆਉਂਦੇ ਹੀ ਆ, ਟੂਰ ਵੀ ਆਉਂਦੇ, ਉਹਨਾਂ ਦਾ ਆਪਣਾ ਕਲਚਰ ਹੈ, ਉਹਨਾਂ ਦਾ ਆਪਣਾ ਖਾਣ ਪਾਣ ਆ, ਆਪਣੇ ਇੱਧਰ ਖੋਲਿਆ, ਉਹ ਆਪਦਾ ਖਾਂਦੇ ਆ। ਤੇ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਦਾ ਕੋਈ ਵੱਡਾ ਕੋਈ ਮਾਹੌਲ ਮੈਨੂੰ ਨਹੀਂ ਲੱਗਦਾ ਕਿ ਯਕਦਮ ਬਦਲ ਜਾਊਗਾ, ਵੀ ਦਿਨੋਂ ਰਾਤ ਤੋਂ ਦਿਨ ਯਕਦਮ ਹੀ ਹੋ ਜਾਊਗਾ। ਹੌਲੀ ਹੌਲੀ ਠੀਕ ਆ, ਉੱਥੇ ਵਸੇਬਾ ਜਿਹੜਾ ਕੁਛ ਲੋਕਾਂ ਦਾ ਹੋਊਗਾ, ਕਰਨਗੇ, ਕੋਸ਼ਿਸ਼ ਇਹੀ ਕਰਨਗੇ ਕਿ ਜਿਹੜੇ ਮੁਸਲਮਾਨ ਹਾਲ ਦੀ ਘੜੀ ਮੈਜੋਰਟੀ ਆ, ਉਹ ਘੱਟੋ ਘੱਟ ਬਰਾਬਰ ਜਿਹਾ ਉਹਨਾਂ ਦਾ ਇੱਕ ਜਿਹੜਾ ਸੰਤੁਲਨ ਹੈ ਉਹ ਕਰ ਲਿਆਂਦਾ ਜਾਵੇ। ਉਹ ਕਿਸ ਤਰੀਕੇ ਨਾਲ ਪੰਜਾਬ 'ਚ ਵੀ ਇਹ ਚੀਜ਼ ਜਿਹੜੀ ਆ ਮੇਰੇ ਖਿਆਲ ਦੇ ਨਾਲ ਹੌਲੀ ਹੌਲੀ ਹੋਏਗੀ ਕਿ ਘੱਟੋ ਘੱਟ ਬਰਾਬਰ ਲਿਆਂਦਾ ਜਾਵੇ, ਜਾਂ ਮਾਈਨੋਰਟੀ ਮੈਜੋਰਟੀ ਵਾਲਾ ਜਿਹੜਾ ਇਹਨੂੰ ਬਦਲਿਆ ਜਾਵੇ। ਤਾਂ ਜੋ ਕੇਸਰ ਵੇਸਰ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਨਾ। ਕੇਸਰ ਉੱਥੇ ਆਪਣਾ ਕੇਸਰ ਨਾਗਪੁਰ ਕਿੱਦਾਂ ਹੋ ਜਾਊਗਾ, ਹਰੇਕ ਬੈਕਟੀਰੀਆ ਆਪਣੀ ਖਸਲਤ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ। ਪੰਜਾਬ ਦੇ ਵਿੱਚ ਕੇਸਰ ਹੈ ਜਿਹੜਾ ਨਹੀਂ ਬੀਜਿਆ ਜਾ ਸਕਦਾ। ਹਾਂ, ਕੁਛ ਲੋਕ ਦਾਅਵਾ ਕਰਦੇ ਪਰ ਉਹ ਦਾਅਵੇ ਝੂਠੇ ਹੈ। ਪੰਜਾਬ ਦੇ ਵਿੱਚ ਬਦਾਮ ਦੀ ਖੇਤੀ ਕਿੱਦਾਂ ਕਰ ਲੂੰਗੇ, ਥੋੜੀ ਥਾਂ 'ਚ ਕਰ ਸਕਦੇ, ਬਦਾਮ ਕਿੱਦਾਂ ਬੀਜ ਲਓਗੇ, ਉਹ ਤੇ ਬਾਅਦ ਦੀਆਂ ਗੱਲਾਂ। ਪਰ ਕੁੱਲ ਮਿਲਾ ਕੇ ਜੋ ਵੀ ਹੋ ਰਿਹਾ ਉਹਨੂੰ ਵੇਖਣ ਦੀ ਜ਼ਰੂਰਤ ਆ, ਵਾਚਣ ਦੀ ਜ਼ਰੂਰਤ ਆ
ਮਾਈਨੋਰਟੀ ਖਾਸ ਤੌਰ ਤੇ ਜੋ ਵੀ ਮਾਈਨੋਰਟੀ ਆ ਉਹ ਵੇਖੇ ਧਿਆਨ ਦੇ ਨਾਲ, ਇਹਦੇ ਤੋਂ ਸਿੱਖ ਲਵੇ, ਇਹਦੇ ਤੋਂ ਸਬਕ ਲਵੇ, ਕਿਉਂਕਿ ਲੜਾਈਆਂ ਹਾਲੇ ਸ਼ੁਰੂ ਹੋਈਆਂ ਨੇ, ਲੜਾਈਆਂ ਖਤਮ ਨਹੀਂ ਹੋਈਆਂ। ਜੀ ਅਗਲੀ ਕਾਲਰ ਨੇ ਆਪਣੇ ਨਾਲ ਜੁੜੇ ਇਸ ਟਾਈਮ ਕਮਲਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਕਮਲਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੀ ਕਿ ਟ੍ਰਿਬਿਊਨ ਦੀ ਖਬਰ ਦੇ ਅਨੁਸਾਰ ਇੰਡੀਆ ਨੇ ਸਰੈਂਡਰ ਕਰਤਾ 1000 ਮਾਈਲ ਐਕਸਾਈਜ਼ ਚਿੰਨ੍ਹ। ਇਹਨਾਂ ਦੀ ਕੋਈ ਅੰਦਰਲੀ ਸੈਟਿੰਗ ਨਹੀਂ ਲੱਗਦੀ ਚਾਈਨਾ ਦੀ ਕਿ ਤੁਸੀਂ ਐਕਸਾਈਜ਼ ਚਿੰਨ੍ਹ ਤੇ ਅਸੀਂ ਦਿੰਦੇ ਹਾਂ ਤੇ ਤੁਸੀਂ ਕਸ਼ਮੀਰ ਦੇ ਮਾਮਲੇ 'ਚ ਨਹੀਂ ਬੋਲਣਾ। ਟ੍ਰਿਬਿਊਨ ਦੀ ਖਬਰ ਦੇ ਅਨੁਸਾਰ ਸੀ ਜੀ। ਉਹ ਤੇ ਚਲੇ ਗਏ UN ਦੇ ਵਿੱਚ, ਚਾਈਨਾ ਵਾਲੇ ਤੇ UN ਦੀ ਜਿਹੜੀ ਸਿਕਿਉਰਿਟੀ ਕਾਉਂਸਲ ਹੈ ਉਹਦੇ ਤੱਕ ਪਹੁੰਚ ਗਏ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ। ਉਹਨਾਂ ਦਾ ਆਫੀਸ਼ੀਅਲੀ ਬਿਆਨ ਵੀ ਆਇਆ। ਪਰ ਹਾਂ ਜਿਹੜੀ ਗੱਲ ਆ, ਇਹ ਮੈਂ ਗੱਲ ਬਹੁਤ ਚਿਰ ਤੋਂ ਕਹਿੰਦਾ, ਰਾਜ ਕਰਨਵੀਰ ਸਿੰਘ ਨੂੰ ਪਤਾ ਹੋਏਗਾ, ਹੋਰ ਵੀ ਜਿਹੜੇ ਰੈਗੂਲਰ ਸਰੋਤੇ ਉਹਨਾਂ ਨੂੰ ਪਤਾ ਹੋਏਗਾ, ਮੈਂ ਪਹਿਲਾਂ ਵੀ ਗੱਲ ਕਹੀ ਆ ਕਿ ਮੈਨੂੰ ਜੋ ਇਹ ਜਾਪਦਾ ਨਾ ਕਿ ਚਾਈਨਾ ਦੇ ਪ੍ਰਤੀ ਜਿਹੜਾ ਇੰਡੀਆ ਦਾ ਸੌਫਟ ਕਾਰਨਰ ਆ, ਜਿੱਦਾਂ ਇਹਨਾਂ ਨੇ ਵੀਟੋ ਕੀਤਾ ਸੀਗਾ UN ਦੇ ਵਿੱਚ ਮੇਰੇ ਖਿਆਲ ਦੇ ਨਾਲ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਪ੍ਰੈਸ ਰਿਲੀਜ਼ ਹੋਇਆ ਸੀ, ਮੇਰੀ ਉੱਥੇ ਥੋੜੀ ਜਿਹੀ ਹੜ ਗਈ ਸੀਗੀ ਕਿ ਜਿਸ ਤਰੀਕੇ ਨਾਲ ਪਾਕਿਸਤਾਨ ਨੂੰ ਮੈਂਸ਼ਨ ਕਰਕੇ ਇਹਨਾਂ ਨੇ ਕਿਹਾ। ਪਰ ਚਾਈਨਾ ਵਾਰੀ ਇਹ ਇੰਨਾ ਜ਼ਿਆਦਾ ਦਬ ਗਿਆ ਕਿ ਉੱਥੇ ਇੱਕ ਦੇਸ਼ ਸ਼ਬਦ ਪਾਇਆ ਗਿਆ ਸੀ, ਮਤਲਬ ਕਿ ਚਾਈਨਾ ਵੀ ਨਹੀਂ ਲਿਖਿਆ ਗਿਆ। ਤਾਂ ਲੱਗਦਾ ਉਹ ਕਿ ਸ਼ਾਇਦ ਇਹ ਪਹਾੜਾ ਮੰਨ ਕੇ ਬਹਿ ਗਏ, ਉਹ ਵੀ ਇਹ ਸਲਾਹ ਦੇ ਰਹੇ ਆ ਕਿ ਆਪਾਂ ਦੋਨੇ ਹੀ ਪਹਾੜਾ ਮੰਨ ਲਈਏ। ਹੋ ਸਕਦਾ ਸੈਟਿੰਗ ਹੋ ਗਈ ਹੋਵੇ। ਔਰ ਜਦੋਂ ਤੁਸੀਂ ਬਰਾਬਰ ਚੱਲਣਾ ਹੋਵੇ, ਜਦੋਂ ਤੁਸੀਂ ਇੱਕ ਰੇਸ ਦੇ ਵਿੱਚ ਹੋ ਔਰ ਤੁਸੀਂ ਦੇਖਦੇ ਹੋ ਕਿ ਜੇ ਅਸੀਂ ਆਪਸ ਦੇ ਵਿੱਚ ਹੀ ਅੜ ਕੇ ਡਿੱਗ ਪਏ ਤਾਂ ਜਿਹੜਾ ਤੀਜਾ ਉਹ ਰੇਸ ਜਿੱਤ ਜਾਊਗਾ। ਇਹ ਬਹੁਤ ਸਾਰੀਆਂ ਚੀਜ਼ਾਂ ਮਾਇਨੇ ਕਰਦੀਆਂ, ਕੂਟਨੀਤੀਆਂ ਜਿਹੜੀਆਂ ਪਰਦੇ ਦੇ ਪਿੱਛੇ ਵੀ ਚੱਲਦੀਆਂ। ਤਾਂ ਜੋ ਵੀ ਆ, ਚਾਈਨਾ ਨੇ ਇਸ ਮਾਮਲੇ ਤੇ ਪਹਿਲਾਂ ਤੇ ਸੌਫਟ ਕਾਰਨਰ ਰੱਖਿਆ ਸੀਗਾ, ਪਰ ਬਹਰਹਾਲ ਉਹ UN ਦੇ ਵਿੱਚ ਪਹੁੰਚ ਗਏ ਆ। ਇਹ ਬੜਾ ਵਿਚਿੱਤਰ ਜਿਹਾ ਮਾਮਲਾ ਹੁਣ UN 'ਚ ਪਹੁੰਚ ਕੇ ਉਹ ਇੰਡੀਆ ਨੂੰ ਦਬਾਅ ਹੇਠ ਲਿਆ ਰਹੇ, ਜਿੱਦਾਂ ਕਿਉਂਕਿ ਤੁਹਾਨੂੰ ਮੈਂ ਅੱਗੇ ਵੀ ਸ਼ਾਇਦ ਦੱਸਿਆ ਸੀਗਾ ਕਿ ਇੰਨਾ ਇਹ ਸੋਚ ਕੇ ਚੱਲਦਾ ਕਿ ਇੰਡੀਆ ਦਾ ਜਿਹੜਾ ਬਾਜ਼ਾਰ ਹੈ ਉਹਦੇ ਲਈ ਇੱਕ ਤਾਂ ਖੁੱਲਾ ਰਵੇ ਔਰ ਸਮੇਂ-ਸਮੇਂ ਤੇ ਮੋਕਲਾ ਹੁੰਦਾ ਰਵੇ, ਉਹ ਵਸੀਹ ਹੁੰਦਾ ਰਵੇ। ਉਹਨਾਂ ਦੇ ਵਾਸਤੇ ਇਹ ਰਸਤਾ ਜਿਹੜਾ ਹੋਰ ਵੀ ਆਸਾਨ ਹੋਵੇ। ਤਾਂ ਇਸ ਕਰਕੇ ਚਾਈਨਾ ਮੇਰੇ ਖਿਆਲ ਦੇ ਨਾਲ ਵਕਤੀ ਤੌਰ ਤੇ ਕਈ ਵਾਰ ਉਹ ਹਮਲਾਵਰ ਵੀ ਹੋ ਜਾਂਦਾ ਤੇ ਫਿਰ ਯਕਦਮ ਭੇਤ ਭਰੇ ਢੰਗ ਦੇ ਨਾਲ ਉਹ ਸ਼ਾਂਤ ਵੀ ਹੋ ਜਾਂਦਾ। ਜੀ ਜੀ ਬਿਲਕੁਲ, ਸਭ ਡਾਲਰਾਂ ਦੀ ਪੈਸਿਆਂ ਦੀ ਜਿਹੜੀ ਖੇਡ ਆ ਉਹ ਬਣੀ ਪਈ ਆ। ਅਗਲੇ ਕਾਲਰ ਆਪਣੇ ਜੁੜੇ ਨੇ ਬਲਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਇੱਕ ਤਾਂ ਸਵਾਲ ਇਹ ਆ ਵੀ ਜਿਵੇਂ ਜਿਹੜਾ ਪੰਜਾਬ ਸਿਰ ਕਰਜ਼ਾ ਵਾ, ਜਿਵੇਂ ਆਪਾਂ ਕਹਿੰਦੇ ਵੀ ਇੰਨਾ ਪੰਜਾਬ ਨੇ ਸੈਂਟਰ ਦਾ ਕਰਜ਼ਾ ਦੇਣਾ, ਜੇ ਮੰਨ ਲਓ ਪੰਜਾਬ ਉਹ ਕਰਜ਼ਾ ਨਹੀਂ ਦਿੰਦਾ ਤਾਂ ਫਿਰ ਉਸ ਹਾਲ 'ਚ ਸੈਂਟਰ ਕੀ ਕਰ ਲੂ ਪੰਜਾਬ ਦਾ? ਕਿਉਂਕਿ ਬਾਹਲੀ ਗੱਲ ਹੁੰਦੀ ਵੀ ਜਿਵੇਂ ਆਪਾਂ ਬੈਂਕ ਦਾ ਕਰਜ਼ਾ ਨਹੀਂ ਮੋੜਦੇ, ਬੈਂਕ ਜ਼ਮੀਨ ਤੇ ਕਬਜ਼ਾ ਕਰ ਲੈਂਦੀ ਹੈ ਨਾ। ਹੁਣ ਦਿੱਲੀ ਤਾਂ ਪੰਜਾਬ ਤੇ ਪਹਿਲਾਂ ਹੀ ਕਬਜ਼ਾ ਕਰੀ ਬੈਠੀ ਆ। ਤੇ ਦੂਜਾ ਵੀ ਸਵਾਲ, ਗੱਲ ਮੈਂ ਇਹ ਕਹਿਣੀ ਸੀ ਵੀ ਜਿਹੜਾ ਬਸਪਾ ਦੇ ਲੀਡਰ ਤੇ ਪਰਚਾ ਹੋਇਆ ਵਾ, ਬਾਕੀ ਸਾਰੇ ਤਾਂ ਠੀਕ ਆ ਪਰਚੇ, ਪਰ ਜਿਹੜਾ ਉਹਨਾਂ ਨੇ ਪਰਚਾ ਕੀਤਾ ਵੀ ਭਾਈਚਾਰਕ ਸਾਂਝ ਨੂੰ ਇਹਨੇ ਖਰਾਬ ਕੀਤਾ ਜਾਂ ਖਤਰਾ ਵਾ, ਵੀਰੇ ਭਾਈਚਾਰਕ ਸਾਂਝ ਹੈ ਕਿੱਥੇ? ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਪਰਚਾ ਕਰਾਇਆ ਵਾ, ਉਹ ਮੁਸਲਮਾਨਾਂ ਨੂੰ, ਸਿੱਖਾਂ ਨੂੰ, ਹੋਰ ਮਾਈਨੋਰਿਟੀਜ਼ ਨੂੰ ਤਾਂ ਉਹ ਕੋਹ ਕੇ ਮਾਰੀ ਜਾਂਦੀਆਂ ਨੇ ਪਹਿਲਾਂ ਹੀ। ਸੋ ਭਾਈਚਾਰਕ ਸਾਂਝ ਯਾਰ ਹੈ ਹੀ ਨਹੀਂ ਗੀ, ਤਾਂ ਫਿਰ ਸਾਂਝ ਨੂੰ ਖਤਰਾ ਕਿੱਥੋਂ ਹੋ ਗਿਆ? ਬਾਜੀ ਆਹ ਗੱਲ ਕਹਿਣੀ ਸੀ, ਤਾਂ ਪਲੀਜ਼ ਫੋਨ ਨਾ ਕੱਟਿਓ। ਜੀ ਤੁਸੀਂ ਆਪਣੀ ਗੱਲ ਕਹਿ ਲਈ, ਪਰ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ, ਇੱਥੇ ਬਹੁਤ ਵੱਡੇ ਲੀਡਰਾਂ ਤੇ, ਚਾਹੇ ਉਹ ਯੋਗੀ ਆਦਿੱਤਿਆਨਾਥ ਹੋਵੇ, ਚਾਹੇ ਉਹ ਹੋਰ ਹੋਵੇ, ABC ਕੋਈ ਹੋਵੇ, ਬਹੁਤ ਸਾਰੇ ਨੇਤਾਵਾਂ ਤੇ ਇਹ ਮਾਮਲਾ ਦਰਜ ਆ ਕਿ ਦੋ ਫਿਰਕਿਆਂ ਦੇ ਵਿੱਚ ਤਣਾਅ ਪੈਦਾ ਕਰਨ ਦਾ ਯਤਨ ਕਰਨਾ ਇਹ ਇੱਕ offense ਆ। ਤਾਂ ਮੈਨੂੰ ਲੱਗਦਾ ਕਿ ਇਹ ਸਾਰਿਆਂ ਤੇ ਹੀ ਪੈਮਾਨਾ ਲਾਗੂ ਹੁੰਦਾ। ਜੇ ਮੈਂ ਇਸ ਤਰ੍ਹਾਂ ਦਾ ਕੁਝ ਕਰੂੰਗਾ ਤਾਂ ਮੇਰੇ ਤੇ ਵੀ ਕੇਸ ਦਰਜ ਹੋ ਸਕਦਾ ਹੈ। ਤਾਂ ਭਾਈਚਾਰਕ ਸਾਂਝ ਕਿਸ ਐਂਗਲ ਤੋਂ ਆਪਾਂ ਦੇਖਦੇ ਹਾਂ, ਕਿਸ ਐਂਗਲ ਤੋਂ ਚੱਲਦੀ ਆ, ਉਹ ਸਾਰਾ ਵੱਖਰਾ ਐਪੀਸੋਡ ਆ, ਉਹ ਭਾਜੀ ਚੱਲਦਾ ਇਸ ਮੁਲਕ ਦੇ ਵਿੱਚ ਚੱਲਦਾ। ਔਰ ਉਹ ਰੇਸ਼ਿਜ਼ਮ ਤੇ ਹੁਣ ਸਾਰੇ ਸੰਸਾਰ ਦੇ ਵਿੱਚ ਹੀ ਹੈ। ਜਿਸ ਤਰੀਕੇ ਨਾਲ ਇੱਕ ਹਵਾ ਵਗੀ ਆ ਨਾ, ਉਹ ਕਿਤੇ ਥੋੜੀ ਆ, ਕਿਤੇ ਬਹੁਤੀ ਆ। ਮੂਲਵਾਦ, ਨਸਲਵਾਦ, ਖਿੱਤਾਵਾਦ, ਭਾਸ਼ਾਵਾਦ, ਇਹ ਭਾਜੀ ਇੱਕ ਕੌਮਾਂਤਰੀ ਪੱਧਰ ਦੀ ਫਿਜ਼ਾ। ਕਿਤੇ ਉਹਦੀ ਕਸ਼ੀਦਗੀ ਜ਼ਿਆਦਾ, ਕਿਤੇ ਕੁੜੱਤਣ ਘੱਟ ਆ। ਹੈ ਸਾਰਿਆਂ ਥਾਵਾਂ ਤੇ ਆ, ਹੈ ਸਭ ਥਾਵਾਂ ਤੇ ਆ। ਖੈਰ ਨਿਊਜ਼ੀਲੈਂਡ 'ਚ ਆਪਾਂ ਦੇਖ ਲਿਆ, ਅਮਰੀਕਾ ਦੇ ਵਿੱਚ ਇੱਦਾਂ ਦੇ ਮਸਲਾ ਜਿਹੜੇ ਆ ਉਹ ਨਿਕਲਦੇ ਆ। ਸੋ ਬਹੁਤ ਜਗ੍ਹਾ ਤੇ ਹੈ, ਇਹ ਚੀਜ਼ਾਂ ਤੇ ਹੈ। ਇੰਡੀਆ ਦੇ ਵਿੱਚ ਇਹ ਚੀਜ਼ਾਂ ਦਾ ਵਧਣਾ ਜਿਹੜਾ ਉਹ ਇਸ ਗੱਲ ਤੇ ਨਿਰਭਰ ਕਰਦਾ ਕਿ ਸਰਕਾਰ ਕਿਸ ਤਰ੍ਹਾਂ ਦੀ ਹੈ ਔਰ ਸਿਆਸਤ ਕਿਸ ਤਰ੍ਹਾਂ ਚੱਲਦੀ ਆ। ਤਾਂ ਜਦੋਂ ਸਰਕਾਰ ਸਿਆਸਤ ਜਿਹੜੀ ਆ ਉਹ ਇਹਨਾਂ ਸਮੀਕਰਨਾਂ ਤੇ ਹੀ ਢੁੱਕ ਕੇ ਬਹਿ ਜਾਂਦੀ ਆ ਕਿ ਅਸੀਂ ਵੋਟਾਂ ਇੱਥੋਂ ਹੀ ਲੈਣੀਆਂ,
ਪਾੜ ਕੇ ਲੈਣੀਆਂ ਜਾਂ ਆਪਣੇ ਨਾਲ ਗੰਢ ਕੇ ਲੈਣੀਆਂ, ਤਾਂ ਫਿਰ ਇਹ ਚੀਜ਼ਾਂ ਦਾ ਵਧਾਵਾ ਜਿਹੜਾ ਉਹ ਮਿਲੂਗਾ ਹੀ ਮਿਲੂਗਾ। ਖੈਰ ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ ਸੀਗੀ ਉਹ ਪੰਜਾਬ ਸਿਰ ਕਰਜ਼ੇ ਜੀ। ਹਾਂਜੀ, ਨਹੀਂ ਕਰਜ਼ਾ ਵੀਰੇ ਏਦਾਂ ਆ ਕਿ ਪੰਜਾਬ ਜਿਹੜਾ ਚੱਲਦਾ ਹੀ ਕਰਜ਼ੇ ਨਾਲ ਆ। ਤੁਸੀਂ ਵਿਆਜ ਨਾ ਮੋੜੋਗੇ ਕਰਜ਼ੇ ਦੀ ਤਾਂ ਉਹ ਤੁਹਾਨੂੰ ਜਿਹੜਾ ਗਾਂਹ ਕਰਜ਼ਾ ਦੇਣਾ ਬੰਦ ਕਰ ਦੇਣਗੇ, ਤੁਹਾਡਾ ਪੰਜਾਬ ਚੱਲਣਾ ਬੰਦ ਹੋ ਜਾਊਗਾ, ਜਲੂਸ ਤੁਹਾਡਾ ਨਿਕਲਣਾ, ਮਤਲਬ ਧੂੰਆਂ ਤੁਹਾਡਾ ਨਿਕਲ ਜਾਣਾ ਹੈ। ਜਿੱਦਾਂ ਉਦਾਹਰਨ ਦੇ ਤੌਰ ਤੇ ਹੁਣ ਬਹੁਤ ਸਾਰੀਆਂ ਤਨਖਾਹਾਂ ਜਿਹੜੀਆਂ ਕਈ ਵਾਰ ਉਹ ਉੱਥੋਂ ਚੱਕ ਕੇ ਮਤਲਬ ਕਿ ਕਰਜ਼ਾ ਲੋਨ ਚੱਕ ਕੇ ਇਹ ਭੁਗਤਾਨ ਕਰਦੇ ਆ। ਬਹੁਤ ਸਾਰੀਆਂ ਦੇਣਦਾਰੀ, ਕਈ ਵਾਰ ਵਿਆਜ ਵਾਸਤੇ ਵੀ ਕਰਜ਼ਾ ਚੁੱਕਦੇ ਆ, ਉਹ ਤੁਹਾਡੀ ਦੇਣਦਾਰੀ ਅਟਕ ਜੂਗੀ, ਬਿਲਕੁਲ ਤੁਸੀਂ ਡਿਫਾਲਟ ਕਰ ਜਾਓਗੇ ਹਰੇਕ ਮਸਲੇ 'ਚ। ਤਾਂ ਆਪ ਤੁਸੀਂ ਇੰਨੇ ਜੋਗੇ ਹੈ ਨਹੀਂ ਕਿ ਸਰਵਾਈਵ ਕਰ ਸਕੋ। ਇਹ ਇੱਕ ਚੇਨ ਹੈ, ਆਰਥਿਕਤਾ ਦੀ ਚੇਨ, ਜਿਵੇਂ ਤੁਸੀਂ ਸਮਝਦੇ ਹੋ ਕਿ ਇੱਕ ਬੈਂਕ ਆ ਉਹ ਉਦਯੋਗਪਤੀਆਂ ਨੂੰ ਕਰਜ਼ਾ ਦਿੰਦਾ, ਉਹ ਨਾਲ ਕਿਸਾਨਾਂ ਨੂੰ ਵੀ ਕਰਜ਼ਾ ਦਿੰਦਾ ਹੈ। ਤਾਂ ਉਹ ਕਰਜ਼ਾ ਕਿੱਥੋਂ ਦਿੰਦਾ? ਕਿਉਂਕਿ ਉਹਦੇ ਕੋਲ ਇੰਟਰਸਟ ਮੁੜਦਾ, ਵਿਆਜ ਮੁੜਦਾ, ਉਹ ਇੱਕ ਚੇਨ ਚੱਲਦੀ ਹੈ। ਜੇ ਉਦਯੋਗਪਤੀ ਵੀ ਡਿਫਾਲਟ ਕਰ ਜਾਣ, NPA ਜਿਵੇਂ ਹੋ ਰਿਹਾ, ਜਿਵੇਂ ਇੱਥੇ ਦਾ ਬੈਂਕਿੰਗ ਸੈਕਟਰ ਲੜਖੜਾਇਆ ਪਿਆ, ਕਿਸਾਨ ਵੀ ਡਿਫਾਲਟ ਕਰ ਜਾਣ ਤੇ ਬੈਂਕ ਫਿਰ ਹੁਣ ਉੱਥੇ ਉੱਗਦੇ ਤਾਂ ਹੈ ਨਹੀਂ ਗੇ। ਤੇ ਇੱਕ ਆਰਥਿਕਤਾ ਦੀ ਚੇਨ ਹੁੰਦੀ ਹੈ, ਤਾਂ ਮੇਰੇ ਖਿਆਲ ਦੇ ਨਾਲ ਜੇ ਚੇਨ ਟੁੱਟੂਗੀ ਤਾਂ ਸਭ ਤੋਂ ਜ਼ਿਆਦਾ ਅਸਰ ਹੈ ਜਿਹੜਾ ਪੰਜਾਬ ਤੇ ਪਊਗਾ ਜੀ। ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਵਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਪਹਿਲਾ ਸਵਾਲ ਹੈ ਜੀ ਕਿ ਮੁਲਾਜ਼ਮਾਂ ਨੂੰ ਤੇ DA ਦੀਆਂ ਕਿਸ਼ਤਾਂ ਇਹ ਬਹੁਤ ਚਿਰ ਤੋਂ ਨਹੀਂ ਦੇਣ ਦਾ ਤੇ ਆਪਣੀਆਂ ਇਹਨਾਂ ਤਨਖਾਹਾਂ ਵਧਾ ਲਈਆਂ, ਇਹਨਾਂ ਵਾਰੀ ਖਜ਼ਾਨੇ 'ਚ ਪੈਸਾ ਹੈਗਾ? ਦੂਜਾ ਸਵਾਲ, ਸਾਰੀ ਉਮਰ ਜੌਬ ਕਰਨ ਤੇ ਇੱਕ ਪੈਨਸ਼ਨ ਮਿਲਦੀ ਹੈ ਤੇ ਇਹਨਾਂ ਨੂੰ 10-10 12-12 ਪੈਨਸ਼ਨਾਂ ਮਿਲਦੀਆਂ ਨੇ, ਕੀ ਇਹਨਾਂ ਨੂੰ ਸੁਪਰੀਮ ਕੋਰਟ ਜਾਂ ਹਾਈ ਕੋਰਟ 'ਚ ਚੈਲੰਜ ਨਹੀਂ ਕੀਤਾ ਜਾ ਸਕਦਾ? ਤੀਜਾ ਸਵਾਲ ਹੈ, ਇੱਕ ਮਿੰਟ ਜੀ, ਤੀਜਾ ਸਵਾਲ ਹੈ ਕਰਪਸ਼ਨ ਦਾ। ਕੈਪਟਨ ਸਾਹਿਬ ਨੇ ਕਿਹਾ ਜਿਨ੍ਹਾਂ ਤੇ ਕਰਪਸ਼ਨ ਦੇ ਕੇਸ ਚੱਲਦੇ ਉਹਨਾਂ ਨੂੰ ਜਬਰੀ ਰਿਟਾਇਰ ਕਰ ਦੇਣਾ। ਕੇਸ ਤਾਂ ਕੈਪਟਨ ਸਾਹਿਬ ਤੇ ਵੀ ਚੱਲਦੇ, ਕੀ ਕੈਪਟਨ ਸਾਹਿਬ ਰਿਟਾਇਰ ਹੋਣਗੇ ਆ ਪਹਿਲਾਂ? ਧੰਨਵਾਦ ਜੀ। ਜੀ ਗੱਲਾਂ ਤੁਹਾਡੀਆਂ ਸਾਰੀਆਂ ਸਹੀ ਆ, ਪਰ ਇੱਕ ਗੱਲ ਜਿਹੜੀ ਹੈ ਨਾ ਉਹ ਜ਼ਰੂਰ ਆ ਕਿ ਜਿਹੜੀਆਂ ਇਹ ਪੈਨਸ਼ਨਾਂ ਬਣਾਉਂਦੇ ਆ ਜਾਂ ਤਨਖਾਹ ਬਣਾਉਂਦੇ, ਉਹਦੇ ਤੇ ਹਾਈ ਕੋਰਟ ਕੁਛ ਨਹੀਂ ਕਰ ਸਕਦੀ। ਭਾਜੀ ਤੁਸੀਂ ਸੁਲਝੇ ਇਨਸਾਨ ਲੱਗਦੇ ਹੋ, ਮੈਨੂੰ ਕਾਫੀ ਨੌਲੇਜ ਹੈ ਤੁਹਾਨੂੰ ਨੌਕਰਸ਼ਾਹੀ ਬਾਰੇ, ਬਿਊਰੋਕਰੇਸੀ ਬਾਰੇ। ਤਾਂ ਫਿਰ ਤੁਹਾਨੂੰ ਇਹ ਵੀ ਪਤਾ ਹੋਏਗਾ ਕਿ ਕੋਰਟ ਦੀ ਇੱਕ ਸੀਮਾ ਹੈ, ਉਹ ਕਾਨੂੰਨ ਬਣਾਉਣ ਦੇ ਵਿੱਚ, ਕਾਨੂੰਨ ਲਾਗੂ ਕਰਨ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੀ। ਮਤਲਬ ਕਿ ਕਾਨੂੰਨ ਬਣਾਉਣਾ ਜਾਂ ਅਫਸਰਸ਼ਾਹੀ ਲਾਗੂ ਕਰਨ ਨਾਲ ਕਰਨਾ, ਬਹੁਤਾ ਇਹਦੇ 'ਚ ਦਖਲ ਨਹੀਂ ਦੇ ਸਕਦੇ। ਕਿ ਤੁਸੀਂ ਐਸਾ ਉਹ ਸੁਝਾਅ ਦੇ ਸਕਦੇ ਤੁਹਾਨੂੰ ਕਿ ਹਾਂ ਭਾਈ ਲਾ ਕਮਿਸ਼ਨ ਦੀ ਸਿਫਾਰਿਸ਼ ਹੈ, ਤੁਸੀਂ ਕਾਨੂੰਨ ਬਣਾਓ। ਪਰ ਜਿਹੜਾ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਕਾਨੂੰਨ ਪਾਸ ਇਹਨਾਂ ਨੇ ਆਪ ਕੀਤਾ ਹੋਇਆ, ਜਦੋਂ ਇਹਨਾਂ ਦੇ ਕੋਲ ਅਥਾਰਟੀ ਹੈ ਕਿ ਜੋ ਮਰਜ਼ੀ ਕਾਨੂੰਨ ਬਣਾ ਸਕਦੇ ਆ, ਇਹ ਆਪ ਆਪਣੀ ਤਾਕਤ ਆਪਣੇ ਹੱਥ 'ਚ ਰੱਖਦੇ ਕਿ ਤਨਖਾਹ ਵਧਾ ਸਕਦੇ ਆ, ਤਾਂ ਕੋਰਟ ਦੱਸੋ ਇਹਨਾਂ ਦੇ ਕਾਨੂੰਨ ਨੂੰ ਕਿਵੇਂ ਚੈਲੰਜ ਕਰ ਸਕਦਾ, ਕਿਵੇਂ ਕਰ ਸਕਦਾ? ਕਿਉਂਕਿ ਦਾਇਰਾ ਨਾ ਨਿਆਂਪਾਲਿਕਾ ਦਾ, ਵਿਧਾਨ ਪਾਲਿਕਾ ਦਾ ਇੱਕ ਦਾਇਰਾ, ਤਾਂ ਉਸ ਦਾਇਰੇ ਨੂੰ ਪਾਰ ਨਹੀਂ ਕੀਤਾ ਜਾ ਸਕਦਾ, ਦੂਜੇ ਦੇ ਦਾਇਰੇ 'ਚ ਦਖਲ ਨਹੀਂ ਕੀਤਾ ਜਾ ਸਕਦਾ ਦਾਇਰਾ। ਦੂਜਾ ਹੁਣ ਸਵਾਲ ਦੱਸੋ, ਮੈਂ ਬੇਨਤੀ ਕਰਾਂਗਾ ਕਿ ਇੱਕ ਸਵਾਲ ਕੀਤਾ ਜਾਵੇ ਨਾ ਤਾਂ ਥੋੜਾ ਕਿਤੇ ਟਾਈਮ ਜਿਹੜਾ ਆਪਾਂ ਨੂੰ ਉਹ ਵੀ ਖੁੱਲਾ ਮਿਲ ਜਾਵੇ, ਦੂਸਰੇ ਕਾਲਰ ਨੂੰ ਵੀ ਵਾਰੀ ਆ ਜਾਵੇ। ਜਦੋਂ DATA ਵਾਲੇ ਸ਼ਾਇਦ ਇਹਨਾਂ ਨੇ ਪੁੱਛਿਆ ਸੀਗਾ, ਦੇਖੋ ਕੈਪਟਨ ਅਮਰਿੰਦਰ ਸਿੰਘ ਤੇ ਜਿਹੜਾ ਕੇਸ ਚੱਲਦਾ ਉਹ ਤੇ ਚੱਲਦਾ ਹੀ ਚੱਲਦਾ ਹੈ। ਪਰ ਮੈਂ ਇੱਕ ਗੱਲ ਕਹੂੰਗਾ ਕਿ ਦੇਖੋ ਹਰੇਕ ਮਾਮਲੇ ਦੇ ਵਿੱਚ ਅਸੀਂ ਆਖੀ ਕਿ ਜੇ ਨਹੀਂ ਐ ਕਰੋ, ਐ ਨਹੀਂ ਐ ਕਰੋ, ਇਹਨਾਂ ਦਾ ਲੀਡਰਾਂ ਦਾ ਕੰਮ ਤੇ ਮੈਂ ਜਿਵੇਂ ਕਿਹਾ ਕਿ ਇਹਨਾਂ ਦੇ ਕੋਲ ਤਾਕਤ ਆ, ਇਹ ਤੇ ਸਭ ਕੁਝ ਚੱਲੀ ਜਾਂਦਾ ਹੈ। ਪਰ ਰੌਲਾ ਹੈ ਕਿ ਹੇਠਲੇ ਪੱਧਰ ਤੇ ਜੇ ਮੰਨ ਲਓ ਬਿਊਰੋਕ੍ਰੇਸੀ ਦੇ ਵਿੱਚ ਕੋਈ ਡਰ ਹੋਵੇ, ਬਾਬੂਸ਼ਾਹੀ ਦੇ ਵਿੱਚ ਕੋਈ ਡਰ ਹੋਵੇ, ਸਾਡੇ ਵਰਗਿਆਂ ਨੂੰ ਕੋਈ ਸਹੂਲਤ ਮਿਲਦੀ ਤੇ ਉਹਦੇ 'ਚ ਬੁਰਾਈ ਵੀ ਕੋਈ ਨਹੀਂ ਹੈ। ਜੇ ਮੰਨ ਲਓ ਕੋਈ ਬੁਰਾ ਬੰਦਾ ਹੀ ਕੋਈ ਚੰਗਾ ਕੰਮ ਕਰਦਾ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਬੁਰਾ ਕੋਈ ਚੰਗਾ ਕਿਉਂ ਕੀਤਾ। ਅਸੀਂ ਕਹਾਂਗੇ ਚਲੋ ਐਟਲੀਸਟ ਬੁਰੇ ਨੇ ਕੋਈ ਚੰਗਾ ਤੇ ਕੀਤਾ ਯਾਰ, ਚੰਗਾ ਤੇ ਕੀਤਾ, ਪਰ ਬਸ਼ਰਤੇ ਕਿ ਉਹ ਚੰਗਾ ਕਰਕੇ ਦਿਖਾ ਦੇਵੇ, ਨੇਪਰੇ ਚੜਾ ਕੇ ਦਿਖਾ ਦੇਵੇ। ਤਾਂ ਮੇਰਾ ਤਾਂ ਮੰਨਣਾ ਇਹੋ ਆ ਕਿ ਜਿਸ ਤਰ੍ਹਾਂ ਦੇ ਹੈਗੇ ਆ, ਇਹਨਾਂ ਨੇ ਕਦੇ ਮੁਕੱਦਸ ਨਹੀਂ ਜੇ ਹੋਣਾ। ਜੇ ਤੁਸੀਂ ਆਖੋ ਕਿ ਦੁੱਧ ਧੋਤੇ ਹੋ ਜਾਣਗੇ ਰਾਤੋਂ ਤੇ ਨਹੀਂ ਹੋਣਾ। ਨਾ ਹੀ ਇਹ ਇੰਤਜ਼ਾਰ ਕਰਿਓ ਕਿ ਉਡਣ ਤਸ਼ਤਰੀ ਚੋਂ ਲੀਡਰ ਜਿਹੜੇ ਆ ਉਹ ਆਕਾਸ਼ ਦੇ ਵਿੱਚੋਂ ਰਾਤੋਂ ਰਾਤ ਇੱਥੇ ਪ੍ਰਗਟ ਹੋ ਜਾਣੇ ਆ। ਲੀਡਰਸ਼ਿਪ ਤੁਹਾਨੂੰ ਪੈਦਾ ਕਰਨੀ ਪੈਣੀ ਆ, ਇਹਨਾਂ ਦੇ ਨਾਲ ਹੀ ਡੰਗਾ ਚਲਾਈ ਚੱਲੋ, ਬਾਹਰੋਂ ਇੰਪੋਰਟ ਨਹੀਂ ਕੀਤੇ ਜਾ ਸਕਣੇ। ਤਾਂ ਚਲੋ ਜੇ ਫਿਰ ਵੀ ਕਿਤੇ ਕੋਈ ਚੰਗਾ ਕਦਮ ਚੁੱਕਦੇ ਆ ਤਾਂ ਮੇਰੇ ਖਿਆਲ ਨਾਲ ਚੁੱਕ ਲੈਣਾ ਚਾਹੀਦਾ। ਹਾਂ, ਬਸ਼ਰਤ ਫਿਰ ਉਹੀ ਆ ਕਿ ਚੁੱਕ ਕੇ ਦਿਖਾਉਣ, ਨੇਪਰੇ ਚੜਾ ਕੇ ਦਿਖਾਉਣ। ਜੀ ਅਗਲੇ ਕਾਲਰ ਨੇ ਗੁਰਪਾਲ ਤੱਖਰ। ਸਤਿ ਸ਼੍ਰੀ ਅਕਾਲ ਜੀ ਗੁਰਪਾਲ ਜੀ।
ਜੀ ਤੇ ਇੱਥੇ ਹੀ ਜਿਹੜਾ ਆਪਣਾ ਅੱਜ ਦਾ ਪ੍ਰੋਗਰਾਮ ਆ ਉਹ ਹੁਣ ਆਪਾਂ ਸਮਾਪਤ ਕਰਦੇ। ਸਮਾਂ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਮੁੱਕਦਾ ਹੈ। ਮਾਫੀ ਚਾਹੁੰਦੇ, ਹੋਰ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ। ਤੇ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਮਿੰਟੂ ਜੀ ਦੇ ਨਾਲ ਸਵਾਲ ਜਵਾਬ ਦਾ ਜਿਹੜਾ ਸਿਲਸਿਲਾ ਉਹ ਸ਼ੁੱਕਰਵਾਰ ਵਾਲੇ ਦਿਨ ਜਿਹੜਾ ਉਹ ਹੁੰਦਾ ਆ ਸਵੇਰੇ 9 ਤੋਂ ਲੈ ਕੇ 9:30 ਵਜੇ ਦੇ ਦਰਮਿਆਨ। ਤੇ ਹੁਣ ਮਿੰਟੂ ਜੀ ਇਜਾਜ਼ਤ ਲੈਂਦੇ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਖਬਰਾਂ ਦੇ ਬਾਰੇ ਜਾਣਕਾਰੀ ਦਿੱਤੀ, ਸਰੋਤਿਆਂ ਦੇ ਸਵਾਲ ਜਵਾਬ ਜਿਹੜੇ ਆ ਉਹਦੇ ਉੱਤੇ, ਬੜੀ ਮਿਹਰਬਾਨੀ, ਧੰਨਵਾਦ ਜੀ। ਜੀ ਤੇ ਇੱਥੇ ਜਦੋਂ ਹੁਣ ਆਪਾਂ ਪ੍ਰੋਗਰਾਮ ਨੂੰ ਜਿਹੜਾ ਸਮਾਪਤ ਕਰਦੇ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।